ਨਹੀਂ ਜਦੋਂ ਆਏ ਤੁਸੀਂ ਪਿੰਡ ਵਾਲਿਆਂ ਕੋ ਵਾਧਾ ਘਾਟਾ ਤਾਂ ਨਹੀਂ ਕੀਤਾ ਤੁਹਾਡੀ ਬਰਾਦਰੀ? ਕੋਈ ਨਾ ਕੀਤਾ। ਅੱਛਾ ਪਿੰਡ ਵਾਲਿਆਂ ਰੋਂਦੇ। ਅੱਛਾ ਜੀ। ਹੋਏ ਹੋਏ ਬੜੇ ਰੋਂਦੇ। ਪਿੰਡ ਛੱਡਣਾ ਸਭ ਬਾਬਾ ਇਹ ਦਾਦੇ ਦਿਲ ਲੱਗੇ ਹੀ ਵੱਡੇ ਆ ਦੇ। ਭਲਿਆ ਲੋਕਾਂ ਉਹ ਗੱਲਾਂ ਹੀ ਨਹੀਂ ਹੁਣ। ਆਹ ਗੱਲਾਂ ਹੀ ਹਨ। ਬੜੀਆਂ ਮੌਜਾਂ ਪਿਆ। ਗਰੀਬ ਦਾ ਹਰ ਕੋਈ ਆਮ ਨਹੀਂ। ਇੱਥੇ ਕੋਈ ਪੁੱਛਦਾ ਗਰੀਬ ਨੂੰ? ਕੋਈ ਨਹੀਂ। ਬੜੇ ਚੰਗੇ ਦਿਨ ਲੱਗੇ ਬੜੇ ਲੋਕ। ਬਾਅਦ ਚ ਦਿਲ ਨਹੀਂ ਕੀਤਾ ਕਦੀ ਪਿੰਡ ਜਾਣ ਨੂੰ? ਜਾਣ ਨੂੰ ਭਲਿਆ ਲੋਕਾਂ ਕੀ ਜਾ ਕੇ ਉੱਥੇ ਕਰ ਲੈ ਕੀ ਕਰ ਲੈਣਾ। ਜਿਹੜੇ ਸਿਆਣੇ ਬੰਦੇ ਆ ਸਾਡੇ ਸਿਆਣੇ ਚੱਲ ਗਏ ਤੇ ਉੱਥੇ ਨਹੀਂ ਚੱਲੇ ਹੋਣਗੇ। ਆਹ ਗੱਲ ਹੈ। ਸਾਰੇ ਹੀ ਟੁਰ ਗਏ। ਹੁਣ ਕੀ ਪਤਾ ਮੁੰਡ ਪਾਰਟੀ ਦਾ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ। ਸੁਣ ਲਈ ਗੱਲ? ਹਾਂਜੀ। ਦਿਲ ਬੜਾ ਕਰਦਾ। ਭਲਿਆ ਲੋਕਾਂ ਤੈਨੂੰ ਮੈਂ ਦੱਸਣਾ ਵੀ ਸਿੱਖਾਂ ਦੀ ਲੜਕੀ ਦੀ ਸ਼ਾਦੀ ਹੋਵੇ ਜਾਂ ਮੁਸਲਮਾਨਾਂ ਦੀ ਵੀ ਹੋਵੇ, ਹਾਂਜੀ, ਉਹਨਾਂ ਵੀ ਦੁੱਧ ਚੋ ਕੇ ਉਹਨਾਂ ਦੇ ਘਰ ਪੜਾਉਣਾ ਤੇ ਉਹਨਾਂ ਵੀ ਪੜਾਉਣਾ। ਇਹ ਗੱਲਾਂ ਹੀ। ਅੱਛਾ। ਹਾਂ। ਤੇ ਗੁਰਦੁਆਰਾ ਵੀ ਹੈਗਾ ਸੀ ਪਿੰਡ 'ਚ? ਉਹ ਕਈ ਵਾਰ ਮੈਂ ਭੋਗ ਖਾਧਾ ਉੱਥੇ। ਤੂੰ ਵੀ ਗਲਤ ਆਖਣਾ। ਗੁਰਦੁਆਰੇ 'ਚ। ਅੱਛਾ। ਆਹ ਖਾਣ ਜਾਂਦੇ ਮੰਤ ਸਾਹਿਬ ਹੁੰਦਾ ਸੀ ਉੱਥੇ ਗੁਰਦੁਆਰੇ 'ਚ। ਕੀ ਨਾਮ ਉਹਨਾਂ ਦਾ? ਨਾਂ ਨਹੀਂ ਮੈਨੂੰ ਆਉਂਦਾ। ਉਹਦਾ ਨਾਂ ਆਉਂਦਾ ਸ਼ਿੰਗਾਰ ਸਿੰਘ ਦਾ। ਅੱਛਾ ਜੀ। ਹਾਂ। ਉਹ ਸ਼ਿੰਗਾਰ ਕੌਣ ਸੀ? ਉਹਨਾਂ ਦਾ ਹੀ ਤੇ ਅੱਖਾਂ ਤੋਂ ਨਬੀਨਾ ਸੀ। ਅੱਛਾ ਜੀ। ਹਾਂ। ਤੇ ਬੜੀਆਂ ਗੱਲਾਂ ਬਾਤਾਂ ਕਰਨੀਆਂ ਕਰਨੀਆਂ। ਖਾਉਂਦੇ ਹੋ ਜਾ ਕੇ? ਅਸੀਂ ਪ੍ਰਸ਼ਾਦ ਦੀ ਭੋਗ ਖਾ ਕੇ ਆਉਂਦੇ। ਅੱਛਾ ਜੀ। ਐਵੇਂ ਤੇਰੇ ਅੱਗੇ ਆਖੀ ਪੈਣ ਤੇ ਜੋ ਬੜਾ ਮਜ਼ੇਦਾਰ ਭੋਗ ਹੋਣਾ। ਬਾਹਮਣਾ ਦਾ? ਹਾਂ, ਬਾਹਮਣਾ ਦਾ। ਬਾਹਮਣਾ ਦਾ ਜੱਟ ਦਾ ਪਿਓ ਹੀ ਬੁੱਢਾ। ਉਹਦੇ ਵੀ ਸੁਣ ਲਾ। ਹਾਂਜੀ। ਉਹਨਾਂ ਦੁਕਾਨ ਪਾਈ ਸੀ ਆ ਪਰਚੂਨ ਦੀ। ਹਾਂ, ਦੱਤ ਦਾ ਪਿਓ? ਦੱਤ ਦਾ ਪਿਓ। ਅੱਛਾ ਜੀ। ਨੇਰੀ ਆਉਣੀ ਕੁਛ ਹੋਣਾ ਤੇ ਉਹ ਬੁੱਢੇ ਨੇ ਕੀ ਆਖਣਾ, ਉਹ ਦੱਤ। ਹਾਂ ਬਾਜੀਆ, ਉਹ ਬੇ ਨੇਰੀ ਆਈ ਆ ਨਿਆਣੇ ਕਹਿਣ। ਆਹ ਬੜੇ ਖੁਸ਼ ਹੋਣਾ ਤੇ ਥੋੜਾ। ਅੱਲਾ ਖੈਰ ਕਰੇ ਕੋਈ ਸਬੱਬ ਬਣ ਜੇ ਪਿੰਡ ਜਾਣ ਦਾ, ਤੁਹਾਨੂੰ ਲੈ ਜਾਈਏ। ਉਹ ਮਸਜਿਦਾਂ, ਉਹ ਗੁਰਦੁਆਰਾ ਕਿੱਥੇ ਸੀ, ਉਹ ਆਪਣਾ ਘਰ ਕਿੱਥੇ ਸੀ, ਸਾਰੀਆਂ ਸ਼ਾਇਆਂ ਪਛਾਣ ਲਓਗੇ? ਇੱਥੋਂ ਹੀ ਤੈਨੂੰ ਦੱਸ ਦੇਣਾ ਮੈਂ। ਹਾਂਜੀ। ਜਾ ਕੇ ਵੇਖ ਲਈਏ। ਉਹ ਗੱਲਾਂ ਨਾਲ ਨਿਕਲੀਆਂ ਤੇ ਜੋ ਮਰਜ਼ੀ ਆ। ਹਾਂਜੀ, ਦੱਸੋ। ਆ ਹੀ ਸਕੂਲ ਆ ਹੀ ਇਸ ਬੰਨੇ ਗੁਰਦੁਆਰਾ। ਹਾਂਜੀ। ਹਾਂ। ਅੱਲਾ ਜਾਣੇ ਉਹ ਮਨ ਤੇ ਹੈਗਾ ਜਾਂ ਨਹੀਂ ਹੈਗਾ। ਮੰਨਤ ਵੀ ਉਹ ਅੱਲਾ ਵਾਲਾ ਸੀ। ਇੱਕ ਅੰਨਾ ਸ਼ਿੰਗਾਰ ਸੇ ਹੁੰਦਾ ਸੀ ਉਹਦੇ ਕੋਲ। ਸੁਣ ਲਈ ਗੱਲ? ਇੱਥੇ ਵੀ ਇੰਨਾ ਕੁਝ ਬਦਲ ਗਿਆ, ਉੱਥੇ ਵੀ ਬਦਲ ਤੇ ਗਿਆ। ਭਾਵੇਂ ਬਦਲਿਆ ਹੋ, ਗਲੀਆਂ ਤੇ ਨਹੀਂ ਬਦਲੀਆਂ ਗਈਆਂ। ਗਲੀਆਂ ਤੇ ਨਹੀਂ ਬਦਲੀਆਂ। ਮੈਂ ਜਿੰਨੀਆਂ ਗਲੀਆਂ ਆਖਿਆ ਤੈਨੂੰ ਫਿਰ ਦੂੰ। ਉੱਥੇ ਮੇਰੇ ਨਾਲ ਚੱਲ ਫਿਰ। ਹਾਂ, ਤੈਨੂੰ ਦੱਸ ਦੂੰਗਾ ਫਲਾਣੇ ਸਿੱਖਾਂ ਦਾ ਘਰ ਆ, ਫਲਾਣੇ ਦਾ ਘਰ ਆ। ਆਹ ਗੱਲ। अस्सलाम वालेकुम जी।
ਵਾਲੇਕੁਮ ਸਲਾਮ। ਮੈਂ ਨਾਸਰ ਢਿੱਲੋਂ। ਪੰਜਾਬੀ ਲਹਿਰ ਦੀ ਟੀਮ, ਜਿਵੇਂ ਤੁਹਾਨੂੰ ਪਤਾ, ਪੰਜਾਬ ਦੇ ਪਾਕਿਸਤਾਨ ਦੇ ਵੱਖ-ਵੱਖ ਜਗ੍ਹਾ ਵੱਖ-ਵੱਖ ਥਾਵਾਂ 'ਤੇ ਜਾ ਕੇ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ ਜਿਨ੍ਹਾਂ 1947 ਦੀ ਵੰਡ ਵੇਖੀ, ਜਿਹਨੂੰ ਇਹ ਬਜ਼ੁਰਗ ਉਜਾੜੇ ਵੀ ਕਹਿੰਦੇ ਆ, ਉਹਨਾਂ ਦਾਸਤਾਨਾਂ ਨੂੰ, ਉਹਨਾਂ ਕਹਾਣੀਆਂ ਨੂੰ, ਉਹਨਾਂ ਨੂੰ ਆਪ ਬੀਤੀਆਂ ਨੂੰ ਤੁਹਾਡੇ ਤੱਕ ਰੱਖੀਦਾ, ਪ੍ਰੀਜ਼ਰਵ ਕਰਕੇ। ਇਹਨਾਂ ਦਾ ਮਕਸਦ ਵੀ ਇਹ ਸਟੋਰੀਜ਼ ਦਾ ਹੈ ਕਿ ਅਗਲੀ ਨਸਲ ਤੱਕ ਪਹੁੰਚਾਈਆਂ ਜਾਣ। ਜਾਂ ਆਪਾਂ ਗੱਲ ਕਰੀਏ ਕਿਵੇਂ ਪਾਕਿਸਤਾਨ ਦੀ ਜਾਂ ਆਜ਼ਾਦੀ ਦੀ ਕਿਵੇਂ ਬਣਿਆ ਮੁਲਕ, ਅਗਲੀ ਜਨਰੇਸ਼ਨ ਵਾਸਤੇ ਵੀ ਇਹ ਪੈਗਾਮ ਇਹ ਸੁਣਾ ਦੇਣ ਵਾਸਤੇ ਵੀਡੀਓ ਰਿਕਾਰਡ ਕਰੀ ਦੀਆਂ, ਸੋਸ਼ਲ ਮੀਡੀਆ ਦੀ ਰਾਹੀਂ ਤੁਹਾਡੇ ਰੂਬਰੂ ਰੱਖੀ ਦੀਆਂ। ਸੋ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਜਿਹੜੀਆਂ ਇੱਕ ਸੱਚੀਆਂ ਜੀਂਦੀਆਂ ਜਾਗਦੀਆਂ ਕਿਤਾਬਾਂ ਨੇ, ਜਿਹੜੀਆਂ ਸਾਨੂੰ ਕਿ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚੋਂ ਗੱਲਾਂ ਨਹੀਂ ਲੱਭਦੀਆਂ, ਜਿਹੜੀਆਂ ਇਹਨਾਂ ਬਜ਼ੁਰਗਾਂ ਕੋਲੋਂ ਮਿਲਦੀਆਂ ਨੇ। ਸੋ ਅੱਜ ਦੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਜਿਹੜੇ ਬਜ਼ੁਰਗ ਸਾਡੇ ਨਾਲ ਬੈਠੇ ਨੇ, ਇਹ ਤਰਨ ਤਾਰਨ ਜ਼ਿਲ੍ਹਾ ਉਦੋਂ ਅੰਮ੍ਰਿਤਸਰ ਸੀ, ਉੱਥੋਂ ਉੱਠ ਕੇ ਆਏ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਆਪ ਬੀਤੀ, ਇਹਨਾਂ ਦੀ ਹੱਡ ਬੀਤੀ, ਇਹਨਾਂ ਦੀ ਜ਼ੁਬਾਨੀ। अस्सलाम वालेकुम। वालेकुम सलाम। बाबा जी की नाम जे? साईं अनवर। वो सेहत भी ठीक है ਤੁਹਾਡੀ? अल्लाह दा करम। साईं मुहम्मद अनवर। हाँ जी। ते अब्बा जी दा? मौला बख्श। मौला बख्श। ਕਿਹੜੀ ਬਰਾਦਰੀ ਆਪਣੀ? ਅਸੀਂ ਔਲਖ। ਔਲਖ। ਹਾਂ। ਕਿਹੜਾ ਪਿੰਡ ਪਿੱਛੇ ਆਪਣਾ? ਜ਼ਿਲ੍ਹਾ ਅੰਮ੍ਰਿਤਸਰ ਤੇ ਖੁਆਲਾ ਔਲਖਾਂ ਦਾ। ਕੁਹਾਲਾ ਔਲਖਾਂ ਦਾ। ਹਾਂ। ਜ਼ਿਲ੍ਹਾ? ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਹਾਂ। ਇੱਕ ਸੱਤ ਚੱਕ ਵਾਲਾ ਇੱਥੇ ਆ। ਹਾਂਜੀ। ਇੱਕ ਵਾਲਾ ਸਮੁੰਦਰੀ ਕੋਲ ਆ, ਨਗਰੀ ਕੋਲ। ਹਾਂਜੀ 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 ਹਾਂਜੀ। ਹਾਂ। ਅੱਛਾ, ਜਦੋਂ ਆਏ ਤੁਸੀਂ ਉਦੋਂ ਉਮਰ ਕਿੰਨੀ ਕੁ ਹੋਣੀ ਹੈ ਤੁਹਾਡੀ? ਇਹਨੂੰ ਦੱਸਿਆ ਵੀ ਦਾੜੀ ਮਨਾਉਂਦਾ ਹਾਂ ਵੀ ਗੱਭਰੂ ਸਵੇਰ ਤੇ ਜਵਾਨ ਤੋਂ ਚੰਗੇ ਗੱਭਰੂ ਹਾਂ ਕਿ ਤੈਨੂੰ ਦੱਸਿਆ ਸਿੱਖਾਂ ਨਾਲ ਬੱਕਰੀਆਂ ਚਾਰਦਾ ਰਿਹਾ। ਅੱਛਾ। ਬੜਾ ਚਿਰ ਚਾਰੀਆਂ। ਤੇ ਕਿੱਡਾ ਸੀ ਉਦੋਂ ਪਿੰਡ ਆਪਣਾ ਜਿਹੜਾ ਕੁਹਾਲਾ? ਉਹ ਤਗੜਾ ਪਿੰਡ ਸੀ। ਕਿੰਨੇ ਘਰ ਹੋਣੇ ਔਲਖਾਂ ਦੇ? ਕਿੰਨੇ ਘਰ ਸੀ? ਸਾਰਾ ਪਿੰਡ ਹੀ ਔਲਖਾਂ ਦਾ। ਸਾਰਾ ਹੀ? ਆਹੋ। ਆਪਣਾ ਨੰਬਰਦਾਰ ਕਿੰਨੇ ਸੀ ਪਿੰਡ 'ਚ? ਨੰਬਰਦਾਰ ਕਿੰਨੇ ਸੀ ਉਦੋਂ? ਦੋ। ਕਿਹੜਾ ਕਿਹੜਾ? ਇੱਕ ਜੀਜ। ਹਾਂਜੀ। ਇੱਕ ਮੌਲਵੀ ਜੀ ਸੀ ਤੇ ਇੱਕ ਹੈਗਾ ਨਸਰੁੱਲਾ ਖਾਂ। ਨਸਰੁੱਲਾ ਖਾਂ। ਹਾਂ। ਤੇ ਇਹਦਾ ਮਤਲਬ ਵੀ ਦੋ ਪੱਤੀਆਂ ਸੀ, ਵੱਡਾ ਸੀ ਪਿੰਡ। ਆਹ। ਤੇ ਇਹਨਾਂ ਦੇ ਆਪਣੇ ਸਰਦਾਰਾਂ ਦੇ ਘਰ ਹੀ ਹੈਗੇ ਸੀ? ਆਹੋ। ਉਹ ਕਿੰਨੇ ਕੁ ਸੀ? ਉਹ ਵੀ ਤੇਰੇ ਉਹ ਵੀ ਔਲਖ ਸਨ? ਉਹ ਵੀ ਔਲਖ ਦਾ। ਉਹ ਵੀ ਔਲਖ ਸੀ, ਬਰਾਦਰੀ ਸੀ ਫਿਰ ਤੇ? ਹਾਂ। ਉਹਨਾਂ ਨੰਬਰਦਾਰੀ ਦੋਵੇਂ ਮੁਸਲਮਾਨਾਂ ਕੋਈ ਸੀ? ਭਲਿਆ ਲੋਕਾਂ, ਤੈਨੂੰ ਮੈਂ ਦੱਸਣਾ ਵੀ ਸਿੱਖਾਂ ਦੀ ਲੜਕੀ ਦੀ ਸ਼ਾਦੀ ਹੋਵੇ ਜਾਂ ਮੁਸਲਮਾਨਾਂ ਦੀ ਹੋਵੇ, ਹਾਂਜੀ, ਉਹਨਾਂ ਵੀ ਦੁੱਧ ਚੋ ਕੇ ਉਹਨਾਂ ਦੇ ਘਰ ਪੜਾਉਣਾ ਤੇ ਉਹਨਾਂ ਵੀ ਪੜਾਉਣਾ। ਇਹ ਗੱਲਾਂ ਸੀ। ਅੱਛਾ। ਹਾਂ। ਵੀ ਉਹ ਕੀ ਕਹਿੰਦੇ ਹੁੰਦੇ ਵੀ ਭਾਜੀ ਭੂਜੀ ਸਾਂਝੀ ਸੀ? ਸਾਂਝੀ। ਤੇ ਕਿੰਨੇ ਸੀ ਘਰ ਸਰਦਾਰਾਂ ਦੇ? ਕਿੰਨੇ ਘਰ ਹੋਣੇ ਆ ਅੰਦਾਜ਼ਨ? ਨਹੀਂ ਜੀ, ਬਹੁਤ ਘਰ ਸੀ, ਕਾਫੀ ਸਾਰੇ ਸਨ। ਆਹੋ। ਤੈਨੂੰ ਦੱਸਿਆ ਨਾ ਇੱਕ ਅਨੂਪ ਸਿੰਘ ਗੈਲਦਾਰ ਵੀ ਸੀ। ਅੱਛਾ। ਅਨੂਪ ਸਿੰਘ। ਉਹਦਾ ਪੁੱਤ ਵੱਡਾ ਪ੍ਰਗਟ ਸੀ, ਛੋਟਾ ਨਿੰਦਰ ਸੀ। ਹਾਂ। ਠੀਕ ਹੈ। ਆਹ ਗੱਲ। ਤੇ ਇੱਕ ਚੌਧਰੀ ਨੂਰ ਅਹਿਮਦ ਸੀ ਮੁਸਲਮਾਨ। ਹਾਂਜੀ। ਦੋ ਹੀ ਪੁੱਤ ਉਹਦੇ ਸੀ, ਇੱਕ ਨਸਰੁੱਲਾ ਖਾਂ ਤੇ ਇੱਕ ਬਸ਼ੀਰ ਅਹਿਮਦ। ਅੱਛਾ ਅੱਛਾ। ਆਹ। ਇਹ ਤੇ ਬੈਠੇ ਸੀ ਚੌਧਰੀ ਆਣ ਕੇ ਬਾਰੇ ਖਾਂ ਦੇ ਕੋਟ। ਹਾਂ। ਨਹੀਂ, ਆਪਣੇ ਪਿੰਡ ਜਿਹੜੇ ਤੁਹਾਡੇ ਕੁਹਾਲੇ ਦੇ ਵਾਲੇ ਪਿੰਡ ਵਾਲੇ ਔਲਖ, ਆਹੋ, ਇਹ ਉਧਰੋਂ ਉੱਠ ਕੇ ਇੱਥੇ ਇੱਕ ਜਗ੍ਹਾ ਤੇ ਨਹੀਂ ਬੈਠੇ ਆ ਕੇ? ਨਹੀਂ। ਕਿੱਥੇ ਕਿੱਥੇ ਬੈਠੇ ਆ? ਜਿੱਥੇ ਜਿੱਥੇ ਬੈਠੇ ਉੱਥੇ ਬਹਿ ਗਏ। ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ। ਆ ਗੱਲ। ਵੱਖ ਵੱਖ ਥਾਵਾਂ ਤੇ ਬਹਿ ਗਏ? ਹਾਂ। ਅੱਛਾ, ਇਹਦੇ ਵਿੱਚ ਇਹ ਦੱਸੋ ਵੀ ਆਪਣੇ ਪਿੰਡ ਜਿਵੇਂ ਸਨ ਸਰਦਾਰ ਵੀ, ਹਿੰਦੂਆਂ ਦਾ ਵੀ ਘਰ ਹੈਗਾ ਸੀ? ਬਾਹਮਣਾ ਦਾ? ਹਾਂ, ਬਾਹਮਣਾ ਦਾ। ਬਾਹਮਣਾ ਦਾ ਜੱਟ ਦਾ ਪਿਓ ਸੀ। ਬੁੱਢਾ ਉਹਦੇ ਵੀ ਸੁਣ ਲਾ। ਹਾਂਜੀ। ਉਹਨਾਂ ਦੁਕਾਨ ਪਾਈ ਸੀ ਆ ਪਰਚੂਨ ਦੀ। ਹਾਂ। ਦੱਤ ਦਾ ਪਿਓ? ਦੱਤ ਦਾ ਪਿਓ। ਅੱਛਾ ਜੀ। ਨੇਰੀ ਆਉਣੀ ਕੁਛ ਹੋਣਾ ਤੇ ਉਹ ਬੁੱਢੇ ਨੇ ਕੀ ਆਖਣਾ, ਉਹ ਦੱਤ। ਹਾਂ ਬਾਜੀਆ, ਉਹ ਵੇ ਨੇਰੀ ਆਈ ਆ, ਨਿਆਣੇ ਕਹਿਣ। ਆਹ ਬੜੇ ਖੁਸ਼ ਹੋਣਾ ਤੇ ਥੋੜਾ। ਨਿਆਣੇ ਕਿਉਂ ਗਏ? ਨਿਆਣੇ ਢੇਰ ਸੀ ਉਹਨਾਂ ਦੇ। ਨਿਆਣੇ ਬਹੁਤੇ ਸੀ। ਦੱਤ ਨਿਆਣੇ ਗਏ? ਉੱਡਣਾ ਗਏ ਹੁਣ? ਉੱਡਣਾ ਗਏ ਹੁਣ ਨਿਆਣੇ? ਦੱਤ ਨਿਆਣੇ ਗਏ। ਅੱਛਾ, ਉਹ ਇੱਕ ਦੱਤ ਦਾ ਘਰ ਸੀ, ਹੋਰ ਕਿਹੜਾ ਸੀ ਬਾਹਮਣਾ ਦਾ?
ਬਾਹਮਣਾਂ ਦਾ ਤੇ ਉਹ ਸੀ ਉਹ ਹੀ ਸੀ ਘਰ ਉਹਨਾਂ ਦੁਕਾਨ ਬਣਾਈ ਸੀ। ਆ ਚੌਧਰੀ ਨੂਰ ਅਹਿਮਦ ਸੀ ਨਾ ਜਿਹੜਾ, ਹਾਂਜੀ ਉਹਨੇ ਸੜਕ ਦੇ ਲਾਗੇ ਬਣਾਇਆ ਸੀ ਬਰਾਂਡਾ, ਹਾਂਜੀ ਮਗਰ ਕੋਠਾ ਵੀ ਉੱਥੇ ਆਣ ਕੇ ਉਹਦੇ ਕੋਲ ਦੁਨੀਆ ਬਹਿੰਦੀ ਖਲੋਂਦੀ ਸੀ। ਸੜਕੋਂ ਪਾਰ ਉਹਨਾਂ ਦੀ ਜ਼ਮੀਨ ਸੀ, ਉੱਥੇ ਉਹਨੇ 3-4 ਪੈਲੀਆਂ ਦੇ ਵਿੱਚ ਬਾਗ ਲਾਇਆ, ਹਾਂਜੀ ਹਰ ਇੱਕ ਫਲ ਵਾਲਾ ਬੂਟਾ ਲਾਇਆ। ਅੱਛਾ ਜੀ। ਵੇਚਣਾ ਉਹਨਾਂ ਨੇ ਹੂੰ ਪੱਕੇ, ਜਿਹਦੀ ਮਰਜ਼ੀ ਆ ਖਾਵੇ, ਜਿਹਦੀ ਮਰਜ਼ੀ ਆ ਨਾ, ਵੇਚਦੇ ਨਹੀਂ। ਤੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਮਸਜਿਦਾਂ ਸੀ 4, ਆਹੋ ਮੈਂ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਉਦੋਂ ਵੀ ਮਸਲਕ ਹੈਗੇ ਸਨ ਵੀ ਸੁੰਨੀਆਂ ਭਾਬੀਆਂ ਦੀ ਆ ਮਸੀਤ ਵੱਖਰੀ, ਤੇ ਨਹੀਂ ਉਦੋਂ ਕੋਈ ਨਹੀਂ ਸੀ ਇਹ ਚੱਕਰ। ਨਹੀਂ। ਤੇ ਗੁਰਦੁਆਰਾ ਵੀ ਹੈਗਾ ਸੀ ਪਿੰਡ 'ਚ। ਉਹ ਕਈ ਵਾਰ ਮੈਂ ਭੋਗ ਖਾਦਾ ਉੱਥੇ, ਤੂੰ ਵੀ ਗਲਤ ਆਖਣਾ ਗੁਰਦੁਆਰੇ 'ਚ। ਅੱਛਾ ਆਹ ਖਾਣ ਜਾਂਦੇ ਮੰਤ ਸਾਹਿਬ ਹੁੰਦਾ ਸੀ ਉੱਥੇ ਗੁਰਦੁਆਰੇ 'ਚ। ਕੀ ਨਾਮ ਉਹਨਾਂ ਦਾ? ਨਾਂ ਨਹੀਂ ਮੈਨੂੰ ਆਉਂਦਾ, ਉਹਦਾ ਨਾਂ ਆਉਂਦਾ ਸ਼ਿੰਗਾਰ ਸਿੰਘ ਦਾ। ਅੱਛਾ ਜੀ। ਹਾਂ ਉਹ ਸ਼ਿੰਗਾਰ ਕੌਣ ਸੀ? ਉਹਨਾਂ ਦਾ ਹੀ ਤੇ ਅੱਖਾਂ ਤੋਂ ਨਬੀਨਾ ਸੀ। ਅੱਛਾ ਜੀ। ਆ ਤੇ ਬੜੀਆਂ ਗੱਲਾਂ ਬਾਤਾਂ ਕਰਨੀਆਂ ਕੱਟਣੀਆਂ। ਖਾਉਂਦੇ ਹੋ ਜਾ ਕੇ ਅਸੀਂ ਪ੍ਰਸ਼ਾਦ ਜੀ ਭੋਗ ਖਾ ਕੇ ਆਉਂਦੇ। ਅੱਛਾ ਜੀ। ਐਵੇਂ ਤੇਰੇ ਅੱਗੇ ਆਖੀ ਪੈਣ ਤੇ ਜੋ ਬੜਾ ਮਜ਼ੇਦਾਰ ਭੋਗ ਹੋਣਾ। ਅੱਛਾ ਉੱਥੇ ਤੁਸੀਂ ਸੋ ਬੱਕਰੀਆਂ ਬੁਕਰੀਆਂ ਚਾਰ ਤੇ ਪੜੇ ਕੋਈ ਨਹੀਂ ਸੋ? ਅੱਛਾ ਉਹਨਾਂ ਦੇ ਸ਼ਿੰਗਾਰ ਹੁਣਾਂ ਦੇ ਜਾਂ ਉਹਨਾਂ ਦੇ ਹੋਰ ਜਿਹੜੇ ਅਨੂਪ ਹੋਣੀ ਉਹਨਾਂ ਦੇ ਕੋਈ ਮੁੰਡੇ ਤੁਹਾਡੇ ਹਾਣ ਦੇ ਹੈਗੇ ਸੀ? ਭਾਈ ਹੈਗੇ ਤੇ ਬਤੇਰੇ ਸੀ। ਹੁਣ ਅੱਗੇ ਅੱਲਾ ਜਾਣੇ। ਉਹ ਤੁਹਾਡਾ ਕੋਈ ਫਿਰਦਾ ਫੁਰਦਾ ਕੋਈ ਯਾਰੀ ਦੋਸਤੀ? ਤੇਰੇ ਬੱਕਰੀਆਂ ਚਾਰਦਾ ਰਿਹਾ। ਕਿਹੜਾ? ਨੱਥਾ ਸੀ ਉਹਦਾ ਮੁੰਡਾ ਸੀ ਸਾਹਿਬ। ਹਾਂਜੀ ਹਾਂ ਹਾਂਜੀ। ਇੱਕ ਉਹਦਾ ਭਰਾ ਦਰਸ਼ੂ ਘੋਲਦਾ ਸੀ। ਘੋਲਦਾ ਸੀ। ਆਹੋ ਇੱਕ ਤਲੋਕੀ ਬੁੱਢੇ ਖੂਹ ਵਾਲਾ ਮੋਤੀ ਦਾ ਪੁੱਤ ਸੀ। ਹਾਂਜੀ ਹਾਂ ਉਹ ਘੋਲਦਾ ਸੀ। ਅੱਛਾ ਜੀ। ਇੱਕ ਸਾਡੇ ਚੋਂ ਕਸਾਈਆਂ ਦਾ ਮੁੰਡਾ ਇਬਾ, ਉਹ ਘੋਲਦਾ ਸੀ। ਹਾਂਜੀ ਹਾਂ ਠੀਕ ਹੈ। ਆਹ ਗੱਲ ਅਭੀ ਇਹ ਤੁਹਾਡੇ ਨਾਲ ਸੀ ਮੁੰਡੇ ਜਿਹੜੇ ਉਹਨਾਂ ਦੇ ਖੇਡਦੇ ਖੂਡਦੇ ਜਾਂ ਪੜ੍ਹਦੇ ਆਪਣਾ ਯਾਰੀ ਦੋਸਤੀ? ਯਾਰੀ ਦੋਸਤੀ। ਭਲਿਆ ਲੋਕ। ਉਹ ਮੇਲਾ ਲੱਗਦਾ ਸੀ ਪਿੰਡ ਦੇ ਲਾਗੇ ਆਪਣੇ? ਸਾਡੇ ਪਹਿਲੀ ਸੌਣ ਦੀ ਮੇਲਾ ਲੱਗਦਾ। ਇਹ ਆਪਣੇ ਪਿੰਡ ਹੀ? ਪਿੰਡ ਹੀ। ਕਿਹੜੇ ਸੀ ਬਜ਼ੁਰਗ ਕਿਹਨਾਂ ਦਾ? ਬਾਬੇ ਸਾਧੂ ਸ਼ਾਹ ਦਾ। ਬਾਬੇ ਸਾਧੂ ਸ਼ਾਹ ਦਾ। ਆਹ ਅੱਛਾ ਜੀ। ਬਾਬਾ ਲਾਲ ਸ਼ਾਹ। ਹਾਂਜੀ ਹਾਂ ਉਹਦਾ ਪੁੱਤ। ਮੇਲੇ ਤੇ ਫਿਰ ਇਕੱਠੇ ਹੁੰਦੇ ਸੀ ਸਾਰੇ ਹੀ? ਉੱਥੇ ਦੁਨੀਆ ਇੰਨੀ ਹੁੰਦੀ ਸੀ ਜਿਹਦਾ ਅੰਤ ਕੋਈ ਨਹੀਂ। ਅੱਛਾ ਜੀ। ਕਵਾਲੀਆਂ ਵੀ ਆਉਣੀਆਂ, ਹਾਂਜੀ ਕੰਜਰੀਆਂ ਵੀ ਆਉਣੀਆਂ। ਅੱਛਾ ਜੀ। ਕਈ ਤਮਾਸ਼ੇ ਹੋਣੇ। ਇਹ ਸਿੱਖ ਕੰਜਰੀ ਲਿਆਉਂਦੇ ਰਹੇ ਆ। ਟੁੰਡੀ ਕੰਜਰੀ ਹੁੰਦੀ ਸੀ, ਕਿਸੇ ਕੋ ਪੁੱਛ ਕੇ ਵੇਖੀ। ਅੱਛਾ ਹੋਲੀਆਂ ਦੇ ਉੱਤੇ। ਹਾਂਜੀ ਹਾਂ ਹੋਲੀਆਂ ਤੇ ਲਿਆਉਂਦੇ ਰਹੇ ਆ। ਅੱਛਾ ਆਹ ਤੇ ਸੁਣਦੇ ਰਹੇ ਤੁਸੀਂ? ਹਾਂ ਤੇ ਬੜੇ ਸੁਣਦੇ ਰਹੇ। ਸੁਣਦੇ ਨਹੀਂ ਰਹੇ। ਆਹ ਗੱਲ ਦੇਖੋ ਹੁੰਦੀ ਸੀ ਕੋਈ ਕਬੱਡੀ ਕੁੱਡੀ ਘੋਲ ਵੀ ਮੇਲੇ ਤੇ ਹੁੰਦੇ ਸੀ। ਅੱਛਾ ਇਹਦੇ ਚ ਉਦੋਂ ਆਉਂਦੇ ਵੀ ਲੜਾਈਆਂ ਝਗੜੇ ਹੁੰਦੇ ਸੀ? ਨਹੀਂ ਆਪੋ ਦੇ ਵਿੱਚ ਨਹੀਂ। ਇੱਕ ਜਾਣੇ ਨੇ 3 ਦਿਨ ਛਿੰਝ ਪੈਂਦੀ ਸੀ ਸਾਡੇ ਮੇਲੇ। ਹਾਂਜੀ 3 ਦਿਨ। ਹਾਂਜੀ ਉਹ ਮਸਿਓਨੇ ਵਿੱਚ ਜਾ ਕੇ ਵੜ ਜਾਣਾ। ਉਹਨਾਂ ਆਖਣਾ ਫਲਾਣਾ ਜਮਾਨ ਫਲਾਣਾ ਜਮਾਨ, ਉਹਨਾਂ ਦਾ ਨਾਂ ਲੈ ਕੇ ਪਿੰਡਾਂ ਦਾ। ਹਾਂਜੀ ਆਹ ਗੱਲ ਹੈ। ਇੱਥੇ ਨਾਗਾਂ ਵਾਲਾ ਨਹੀਂ ਜਿਹੜਾ ਸਿਪਾਹੀ ਆਉਂਦਾ, ਉਹ ਇਹਦੇ ਨਾਲ ਗੱਲਾਂ ਬਾਤਾਂ। ਮੈਂ ਉਹ ਕਿੱਥੇ ਨਾਗਾਂ ਦਾ? ਮੈਂ ਕਿਹੜੀਆਂ ਨਾਗਾਂ ਦਾ? ਬਰਕਤ ਵਾਲੀਆਂ ਦਾ। ਆਖੇ ਤੂੰ ਬਰਕਤ ਨੂੰ ਜਾਣਨਾ? ਮੈਂ ਉਹ ਸਾਡੇ ਕੋਲ ਤਾਂ ਕਿੰਨਾ ਤੇ ਰਹਿ ਕੇ ਆਇਆ, ਸਿੰਝੇ ਤੇ ਜਾਂਦਾ ਰਿਹਾ, ਘੁਲਦਾ ਰਿਹਾ, ਬੜਾ ਜਣਾ। ਉਹ ਜਦੋਂ ਮਰਿਆ ਕਿ ਨਹੀਂ, ਮੈਂ ਉੱਥੋਂ ਦੀ ਲੈ ਕੇ ਨਾ ਗਿਆ ਬੱਕਰੀਆਂ ਉਹਨਾਂ ਦੇ ਪਿੰਡ ਤੋਂ। ਹਾਂਜੀ ਪੈ ਤੁਰਿਆ ਉਹਨਾਂ ਤੇ ਅੱਗੇ ਦੁਪਹਿਰ ਦਾ ਟਾਈਮ। ਮੈਂ ਇੱਥੇ ਨਾਲੇ ਹੁੱਕੇ ਦੀ ਵਾਰੀ ਲਾਉਣੀ ਆ ਤੇ ਨਾਲੇ ਜਰਾ ਬਹਿ ਜਾਂਦੇ ਆ। ਉਹਨਾਂ ਮੁੰਡਿਆਂ ਨੂੰ ਮੈਂ ਪੁੱਛਿਆ ਬਰਕਤ ਦਾ ਨਾਂ ਲਿਆ ਮੈਂ। ਉਹ ਆਂਦੇ ਸਾਡਾ ਬਾਗ ਸੀ। ਅੱਛਾ ਜੀ। ਤੇ ਉਹਨਾਂ ਦੇ ਮਰੱਬੇ ਦੇ ਵਿੱਚ ਉੱਥੇ ਕਬਰਾਂ, ਉਹਨਾਂ ਦੀਆਂ 10-12 ਕਬਰਾਂ। ਉੱਥੇ ਫਿਰ ਮੈਂ ਦੁਆ ਮੰਗ ਕੇ ਤੇ ਫਿਰ ਹੁੱਕਾ ਕਾ ਪੀ ਕੇ ਆਇਆ। ਅੱਛਾ ਮੇਲੇ ਆਪਣਾ ਜਿਹੜਾ ਮੇਲਾ ਹੁੰਦਾ ਸੀ ਉਹਦੀ ਜੇ ਆਪਾਂ ਗੱਲ ਪੁੱਛਦਾ ਮੈਂ ਵੀ ਉਦੋਂ ਮੁਸਲਮਾਨ ਤੇ ਸਿੱਖ ਜਾਂ ਬਾਹਮਣਾਂ ਦਾ ਵੀ ਘਰ ਸੀ, ਵੀ ਇਲਾਕੇ ਦੇ ਵੀ ਲੋਕ ਆਉਂਦੇ ਹੋਣੇ ਲਾਗੇ ਬੜੀ ਦੂਰੋਂ ਜਵਾਨ ਆਉਂਦੇ, ਬੜੀ ਦੂਰੋਂ। ਅੱਛਾ ਇਹ ਜੇ ਆਪਾਂ ਮਜ਼ਹਬੀ ਗੱਲ ਕਰੀਏ ਆਪਸ ਦੇ ਵਿੱਚ ਕੋਈ ਮਜ਼ਹਬੀ ਤਣਾਅ ਤਾਂ ਨਹੀਂ ਸੀ? ਨਹੀਂ ਕਿਸੇ ਕਿਸਮ ਦਾ। ਕਿਸੇ ਹੁੰਦਾ
ਜਿੱਥੇ ਕੋਈ ਲੱਗਾ ਠੀਕ ਆ ਗੱਲ ਹੈ। ਮਜ਼ਹਬੀ ਆਜ਼ਾਦੀ ਸੀ ਵੀ ਜੇ ਆਪਾਂ ਨਮਾਜ਼ ਪੜ੍ਹਨੀ ਆ ਜਾਂ ਕੁਰਬਾਨੀ ਕਰਨੀ ਹੈ, ਕੁਰਬਾਨੀ ਤੇ ਦੱਸਣ ਦੇ ਵੀ ਕੋਈ ਹੋਈ ਸੀ ਗੱਲ? ਨਹੀਂ ਕੋਈ ਗੱਲ ਬਾਤ ਨਹੀਂ, ਉਹ ਗਾਈ ਆਂਦੇ ਨਾ ਲੈ ਕੇ ਦਿੱਤੀ ਕਿ ਕੁਰਬਾਨੀ। ਉਹ ਭਲਿਆ ਲੋਕਾਂ ਉਹ ਗੱਲ ਨਹੀਂ। ਹਾਂ ਇਹ ਪਿੱਪਲ ਵਾਲਾ ਖੂਹ ਸੀ, ਹਾਂਜੀ ਉਹਦੇ ਲਾਗੇ ਖੂਹ ਸੀ, ਇੱਕ ਸਾਈਂ ਲੋਕ ਰਹਿੰਦਾ, ਹਾਂਜੀ ਜੱਟ ਸੀ। ਹਾਂਜੀ ਹੁਣ ਕੱਟਾ ਲੈ ਕੇ ਕੀਤਾ, ਉੱਥੇ ਮਮਾਨਤ ਸੀ ਕਰਨ ਦੀ, ਨਹੀਂ ਕਰਨਾ ਨਾ। ਹਾਂਜੀ ਹਾਂਜੀ ਲਓ ਜੀ, ਉਹ ਪਤਾ ਲੱਗ ਗਿਆ। ਉਧਰ ਉਧਰ ਸਿੱਖ ਵੀ ਤਿਆਰ ਹੋ ਗਏ, ਹਾਂਜੀ ਮੁਸਲਮਾਨ ਵੀ ਤਿਆਰ ਹੋ ਗਏ। ਹਾਂਜੀ ਫਿਰ 4 ਬੰਦੇ ਸਿੱਖਾਂ ਦੇ, ਕੋਈ 4 ਮੁਸਲਮਾਨਾਂ ਦੇ ਬਹਿ ਗਏ। ਹਾਂਜੀ ਉਹਨਾਂ ਮਾਫੀ ਮੰਗ ਲਈ, ਉਹਨਾਂ ਮਾਫੀ ਆਪੀ ਆਪਸ ਦੇ ਵਿੱਚ ਤੈਅ ਪਾਇਆ ਸੀ ਵੀ ਵੱਡੀ ਕੁਰਬਾਨੀ ਗਾਈ ਕੋਈ ਜਿਹੜੀ ਗਾਂ ਇਸ ਤਰ੍ਹਾਂ ਦੀ ਨਹੀਂ ਕਰਨੀ, ਨਹੀਂ ਕਰਨੀ। ਦੂਜੇ ਜਿਵੇਂ ਮਰਜ਼ੀ ਕਰੀ ਜਾ। ਅੱਛਾ ਠੀਕ ਆ। ਆਪਣਾ ਜਿਹੜਾ ਘਵਾਲਾ ਪਿੰਡ ਆ, ਇਹਦੇ ਲਾਗੇ ਲਾਗੇ ਕੋਈ ਪਿੰਡਾਂ ਦੇ ਨਾਵਾਂ ਦਾ ਪਤਾ ਕਿਹੜੇ ਕਿਹੜੇ? ਇੱਕ ਠੱਟਾ, ਹਾਂਜੀ ਇੱਕ ਚਗਾਵਾ, ਹਾਂਜੀ ਰਾਮੂ ਸੁਨਿਆਰਾ ਉੱਥੇ ਦਾ ਭਲਵਾਨ ਸੀ, ਘੁਲਦਾ ਹੁੰਦਾ ਸੀ। ਅੱਛਾ ਜੀ। ਹਾਂ ਹਾਂਜੀ ਫਿਰ ਚੇਲੇ ਕੀ ਆਰਡਰ, ਹਾਂਜੀ ਹਾਂ ਹਾਂਜੀ ਲੋਪੋ ਕੀ, ਲੋਪ ਹੋ ਗਈ। ਇਹ ਤੁਹਾਡੇ ਆਲੇ ਦੁਆਲੇ ਦੇ ਪਿੰਡ ਹੈ। ਅੱਛਾ, ਇਹਦੇ ਚ ਇਹ ਮੁਸਲਮਾਨਾਂ ਦੇ ਕਿੰਨੇ ਸੀ ਪਿੰਡ? ਲੋਪੋ ਕੀ ਜਾਂ ਚਗਾਵਾਂ ਕਿਹੜਾ ਸੀ? ਓਏ ਜੀ ਬੜੇ ਪਿੰਡ ਸੀ, ਰਲਵੀਂ ਹੀ ਦੁਨੀਆ, ਰਲਵੀਂ ਦੁਨੀਆ ਸੀ ਰਲਵੀਂ ਦੁਨੀਆ। ਵੀ ਕੋਈ ਅੱਧੇ ਕੁ ਵਿੱਚ ਮੁਸਲਮਾਨ ਤੇ ਅੱਧੇ ਕੁ ਇਸੇ ਤਰ੍ਹਾਂ ਹੀ ਸੀ। ਇੱਕ ਹੋਰ ਉੱਥੇ ਕੰਮ ਵੇਖਿਆ, ਹਾਂਜੀ ਵੈਰੋ ਕੀ ਮੇਲਾ ਲੱਗਦਾ ਸੀ ਬੜਾ ਤਗੜਾ। ਹਾਂਜੀ ਵੈਰੋ ਕੀ ਕਿੰਨੀ ਦੂਰ ਸੀ ਆਪਣੇ ਤੋਂ? ਉਹ ਕੋਈ 4-5 ਕੋ। ਅੱਛਾ ਜੀ। ਬੱਕਰੀਆਂ ਵਾਲੇ ਵੀ ਉੱਥੇ ਬੱਕਰੀਆਂ ਲੈ ਕੇ ਜਾਂਦੇ ਸੀ। ਹਾਂਜੀ ਉੱਥੇ ਵੇਖਿਆ ਇੱਕ ਕੋਠੀ ਇੱਥੇ ਪਾਈ ਹੈ, ਹਾਂਜੀ ਇੱਕ ਕੋਠੀ ਕਿਲਾ ਦਵੋਟ ਮੇ ਪਾਈ, ਉੱਥੇ ਉਹ ਹੀ ਪਾਈਆਂ। ਹਾਂਜੀ ਭਲਿਆ ਲੋਕਾਂ ਉਹਨਾਂ ਰੋਟੀ ਖਾਣੀ ਆ ਇਕੱਠਿਆਂ ਨੇ। ਹਾਂਜੀ ਕੌਮ ਦਾ ਕੋਈ ਹੋਵੇ, ਉਹ ਆਂਦੇ ਸੀ ਆ ਜਾਓ ਸਾਡੇ ਨਾਲ ਰਲੋ, ਹਾਂਜੀ ਅਸੀਂ ਸ਼ਾਦੀ ਵੀ ਕਰਦੇ ਹਾਂ। ਹਾਂਜੀ ਉਹਨਾਂ ਘੜਿਆ ਜਿਹਾ ਖੜਕਾਉਣਾ ਜਦੋਂ ਉਹਨਾਂ ਦਾ ਰੋਟੀ ਖਾਣ ਦਾ ਵੇਲਾ ਹੋਣਾ, ਤੇ ਸਾਰਿਆਂ ਇਕੱਠੇ ਹੋ ਕੇ ਰੋਟੀ ਰਾਟੀ ਖਾਣੀ। ਉਹਦਾ ਨਾਂ ਰੱਖਿਆ ਗਿਆ ਪ੍ਰੀਤ ਨਗਰ। ਕੋਠੀਆਂ ਹਟਵੀਆਂ 2-3 ਪਏ। ਅੱਛਾ ਅੱਛਾ। ਹਾਂ, ਉਹ ਕੋ ਨਵੇਂ ਹੀ ਆਏ ਸੀ, ਔਰ ਕਿਹੜੀ ਦੂਰੋਂ ਆਇਆ ਤੇ ਕਿਹੜੀ ਨਹੀਂ, ਅੱਲਾ ਜਾਣੇ। ਆਹ ਤੇ ਆ ਕੁਛ ਸੀ। ਅੱਛਾ ਬਜ਼ੁਰਗੋ, ਇਹਦੇ ਵਿੱਚ ਜਦੋਂ ਹੁੰਦੀ ਸੀ ਈਦ, ਆਹੋ ਉਦੋਂ ਕਿਵੇਂ ਸਨ? ਆਪਣੀ ਦੂਜੇ ਮਜ਼ਹਬ ਸਨ, ਉਹਨਾਂ ਦੇ ਨਾਲ ਖੁਸ਼ੀ 'ਚ ਸ਼ਰੀਕ ਹੁੰਦੇ ਸੀ ਜਾਂ ਕੋਈ ਤੁਸੀਂ ਕੋਈ ਹਲਵਾ ਹਲਵਾ ਖਲਾਉਂਦੇ ਸੋ? ਨਹੀਂ। ਹੁਣ ਲਾ ਗੱਲ, ਜਿੰਨਾ ਸਿੱਖਾਂ ਨਾਲ ਬੱਕਰੀਆਂ ਚਾੜਦਾ ਹਾਂ। ਹਾਂਜੀ ਸਬਰ ਨਹੀਂ ਜਾਂਦਾ ਭਾਈ, ਕਿਸੇ ਨੂੰ ਦੱਸੀ ਨਾ ਤੇ ਮੈਂ ਗੋਸ਼ਤ ਖਾਣਾ ਇਹ ਬੱਕਰੀ। ਅੱਛਾ। ਮੈਂ ਰਾਤ ਨੂੰ ਆ ਜਾਓ, ਰਾਤ ਨੂੰ ਆ ਜੀ। ਉਦੋਂ ਭਾਂਡੇ ਹੁੰਦੇ ਸੀ, ਛੰਨੇ ਹੁੰਦੇ ਸੀ, ਕਹਿ ਦੇ ਐਡੇ, ਗਲਾਸ ਹੁੰਦੇ ਸੀ ਪਾਣੀ ਪੀਣ ਵਾਲੇ, ਕੋਈ ਗੱਲ ਨਹੀਂ, ਕੋਈ ਐਡੇ ਐਡੇ ਹੁੰਦੇ। ਹਾਂਜੀ ਹਾਂ ਹਾਂਜੀ। ਆ ਗਿਆ ਈਦ ਵਾਲੇ ਦਿਨ। ਹਾਂਜੀ ਮੈਂ ਅੱਲਾ ਬਸ ਕੇ ਆਪਣੀ ਮਾਂ ਨੂੰ ਆਖਿਆ, ਮੈਂ ਆਪੇ ਗੋਸ਼ਤ ਜਰਾ ਵਧੇਰੇ ਪਕਾ ਲਿਓ। ਇੱਕ ਦੋਸਤ ਨੇ ਇੱਕ ਛੰਨਾ ਉਹਨੂੰ ਭਰ ਕੇ ਦਿੱਤਾ, ਖਾਦਾ। ਆਂਦਾ ਧਰਮ ਨਾਲ ਬੜਾ ਮਜ਼ਾ ਆਇਆ, ਇੱਕ ਬੋਲੇ ਭਰ ਕੇ। ਮੈਂ ਇੱਕ ਹੋਰ ਭਰ ਕੇ ਲਿਆ ਤਾ, ਖਾ ਲਿਆ, ਖਾ ਪੀ ਕੇ ਚਲਿਆ ਗਿਆ। ਬਸ 3 ਦਿਨ ਤੁਰਿਆ ਰਹੀ ਇੱਥੇ ਤੇਰਾ, 3 ਦਿਨ ਹੀ ਤੁਰਿਆ ਰਿਹਾ। 3 ਦਿਨ ਹੀ ਹੁੰਦਾ ਰਿਹਾ। ਕੀ ਨਾਮ ਉਹਦਾ? ਸਵਰਨ। ਸਵਰਨ? ਹਾਂ। ਅੱਛਾ ਅੱਛਾ ਅੱਛਾ। ਤੇ ਕਿਹਦਾ ਮੁੰਡਾ ਸੀ ਸਵਰਨ? ਸਵਰਨ ਹੈਗਾ ਸੀ ਇਹਦਾ ਯਾਰ, ਨਾ ਕਦੀ ਆਉਂਦਾ ਕਦੀ ਨਹੀਂ ਆਉਂਦਾ। ਸਵਰਨੀ ਹੈਗਾ, ਤੇ ਸਵਰਨੀ ਦਾ ਨਹੀਂ ਜੀ, ਮੈਨੂੰ ਨਾਮ ਭੁੱਲ ਗਿਆ। ਸਵਰਨ ਸੀ ਉਹਦਾ ਨਾਮ? ਠੀਕ। ਉਹ ਹੈ ਆਪਣੀ ਬਰਾਦਰੀ ਦਾ ਔਲਖਾਂ ਦਾ? ਔਲਖੀ ਸੀ, ਕਿ ਸਿੱਖ ਵੀ ਔਲਖੀ ਸਨ। ਅੱਛਾ, ਦੂਸਰਾ ਜਦੋਂ ਹੁੰਦਾ ਸੀ ਅੱਗੋਂ ਬਾਬੇ ਦਾ ਜਨਮ ਦਿਹਾੜਾ, ਬਾਬੇ ਨਾਨਕ ਦਾ ਗੁਰਪੁਰਬ, ਉਹ ਅੱਗੋਂ ਪਿੱਛੋਂ ਵੀ ਮਹੀਨੇ ਤੇ ਖਵਾਉਂਦੇ ਸੀ ਭੋਗ। ਨਹੀਂ ਉਦੋਂ ਪੜ੍ਹਦੇ ਸੀ। ਨਹੀਂ, ਜਦੋਂ ਹੁੰਦਾ ਸੀ ਕੀਰਤਨ ਕੱਢਦੇ ਸੀ, ਸਾਲ ਬਾਅਦ ਜਿਹੜਾ ਹੁੰਦਾ ਬਾਬੇ ਦਾ ਜਨਮ ਦਿਨ ਹੁੰਦਾ ਸੀ। ਆਹੋ, ਗੁਰਪੁਰਬ ਕੋ ਚੇਤਾ ਉਹਦਾ ਮਨਾਉਂਦੇ ਸੀ ਪਿੰਡਾਂ 'ਚ? ਆਹੋ, ਗੁਰਦੁਆਰਿਆਂ 'ਚ। ਹਾਂ, ਗੁਰਦੁਆਰਿਆਂ 'ਚ ਮਨਾਉਂਦੇ। ਗਏ ਸੋ ਕਦੀ? ਉਹ ਭਲਿਆ ਲੋਕ ਕਈ ਵਾਰ, ਮੈਂ ਤੈਨੂੰ ਦੱਸਿਆ ਨਹੀਂ, ਮੈਂ ਉੱਥੇ ਖਾਧਾ ਭੋਗ ਖਾਧਾ। ਅੱਛਾ ਅੱਛਾ। ਕਈ ਵਾਰਾਂ
ਆ ਗੱਲ ਬਜ਼ੁਰਗੋ ਇਹ ਤਾਂ ਪੁੱਛਿਆ ਤੁਹਾਨੂੰ, ਤੁਸੀਂ ਦੱਸਿਆ ਪਿੰਡ ਦੇ ਹਾਲਾਤ, ਆ ਪਿੰਡ ਦੇ ਵਿੱਚ ਵੀ ਕਿਵੇਂ ਸੀ ਆਪਣਾ ਸਾਂਝ ਪਿਆਰ ਜਾਂ ਕਿਸ ਤਰ੍ਹਾਂ ਰਹਿੰਦੇ ਸਨ ਲੋਕ ਆਪਸ ਦੇ ਵਿੱਚ? ਲੋਕ ਏਦਾਂ ਰਹਿੰਦੇ ਆ ਕਿ ਨਹੀਂ, ਤੁਸੀਂ ਹੋ ਜ਼ਿਮੀਦਾਰ, ਹਾਂਜੀ ਤੁਹਾਡਾ ਰਾਹ ਦੇ ਲਾਗੇ ਡੇਰਾ, ਹਾਂਜੀ ਕੋਈ ਬੀਬੀ ਰਾਣੀ ਤੁਰੀ ਜਾਂਦੀ ਆ, ਉਹ ਜ਼ਿਮੀਦਾਰ ਬੈਠਾ ਉੱਥੇ, ਉਹਨੂੰ ਪੁੱਛਣਾ ਬੀਬੀ ਭੈਣਾ ਕਿੱਥੇ ਜਾਣਾ, ਉਹ ਫਲਾਣੇ ਅੱਡੇ ਤੇ ਜਾਣਾ, ਉਹਨੇ ਨੌਕਰ ਨੂੰ ਆਖਣਾ ਜਿਹੜਾ ਰੱਖਿਆ ਹੋਣਾ ਪੱਠੇ ਪਾਉਣ ਵਾਲਾ, ਆ ਘੋੜੀ ਤੇ ਪਾ ਤਾਰੂ ਇਹਨੂੰ ਗਾਂ ਛੱਡ ਕੇ ਆਓ। ਇੱਦਾਂ ਧੀ ਭੈਣ ਦੀ ਸ਼ਾਦੀ ਹੋਣੀ ਆ, ਹਾਂਜੀ ਕਿਸੇ ਦੀ ਵੀ ਹੋਣੀ ਆ, ਦੁੱਧ ਕੌਮ ਦਾ ਕੋਈ ਹਾਂ ਉਦੋਂ ਦੁੱਧ ਦੇ ਕੇ ਉਹ ਨਹੀਂ ਜਾਣਾ। ਘਰਾਂ 'ਚ ਦੁੱਧ ਹਲੇ ਤੱਕ ਰਿਵਾਜ ਹੈਗਾ ਪਿੰਡਾਂ ਆਪਣੇ 'ਚ? ਆ ਗੱਲ ਇੱਥੇ ਨਹੀਂ, ਪਿੰਡਾਂ 'ਚ ਹੀ ਆ। ਨਹੀਂ ਪਿੰਡਾਂ 'ਚ ਸਾਡੇ ਹਲੇ ਵੀ ਹੈਗਾ, ਹਾਂ ਇਸੇ ਤਰ੍ਹਾਂ ਵੀ ਦੁੱਧ ਦੇ ਕੇ ਆਉਣਾ ਹਾਂ ਸਾਰਿਆਂ ਘਰਾਂ ਦੇ ਵਿੱਚੋਂ ਬਰਾਦਰੀ ਨੇ। ਹਾਂ ਅੱਛਾ ਜੀ, ਇਹਦੇ ਵਿੱਚ ਜਦੋਂ ਪਾਕਿਸਤਾਨ ਬਣਨ ਦਾ ਪਤਾ ਲੱਗਾ ਵੀ ਹੁਣ ਪਾਕਿਸਤਾਨ ਬਣ ਜਾਣਾ ਵਾ, ਪਹਿਲੋਂ ਤੁਹਾਨੂੰ ਖਬਰ ਮਿਲ ਗਈ ਸੀ, ਪਤਾ ਲੱਗ ਗਿਆ ਸੀ? ਪਹਿਲਾਂ ਹੀ ਨਹੀਂ ਇਹਦਾ ਪਤਾ ਲੱਗਾ, ਹਾਂਜੀ ਆ ਜਦੋਂ ਆ ਦੁਨੀਆ ਉੱਠਣ ਡਿਆ ਵੀ ਉਦੋਂ ਹੀ ਪਤਾ ਲੱਗਾ। ਅੱਛਾ ਜੀ, ਹਾਂ ਫਿਰ ਕਿਵੇਂ ਪਿੰਡ ਵਾਲਿਆਂ ਨੇ ਕਿੰਨੇ ਉਠਾਇਆ ਤੁਹਾਨੂੰ ਪਿੰਡੋਂ? ਪਿੰਡੋਂ ਅਸੀਂ ਇਕੱਠੇ ਹੋ ਕੇ ਆਪ ਹੀ ਉੱਠੇ ਹਾਂ। ਅੱਛਾ ਜੀ, ਆਪ ਹੀ ਉੱਠੇ। ਭਲਿਆ ਲੋਕਾਂ ਸਮਾਨ ਜਿਹੜਾ ਸੀ ਮੇਰੇ ਚਾਚੇ ਦਾ, ਹਾਂਜੀ ਉਹ ਦਿੱਤਾ ਦੱਤ ਨੂੰ। ਹੁਣ ਦੱਤ ਨੂੰ? ਦੱਤ ਬਾਹਮਣ ਨੂੰ। ਅੱਛਾ ਹਾਂ ਉਹ ਸਰਮਾਇਆਦਾਰ ਸੀ, ਅੱਛਾ ਜੀ, ਔਲਾਦ ਨਹੀਂ ਸੀ, ਮਈਆਂ ਹੀ ਮੈਂ ਸੀ। 4.5 ਕਿੱਲੇ ਪਏ ਸਾਨੂੰ ਇੱਥੇ। ਅੱਛਾ ਜੀ, 2 ਮੇਰੇ ਚਾਚੇ ਦੇ ਤੇ 2 ਸਾਡੇ। ਅੱਛਾ ਜੀ, ਹਾਂ ਚਾਚੇ ਨੇ ਤੇ ਮੇਰੇ ਨਾਲ ਲਾਤੇ। ਹਾਂਜੀ ਹਾਂ ਅੱਲਾ ਦਾ ਖੈਰ ਸਲਾ। ਉਹ ਜਿਹੜਾ ਸਮਾਨ ਸੀ ਦੱਤ ਨੂੰ ਦੇ ਆਏ ਸੀ? ਦੱਤ ਨੂੰ ਦੇ ਆਇਆ ਸੀ। ਘਰ ਦਾ ਸਮਾਨ? ਆਹੋ ਘਰ ਦਾ। ਤੇ ਬਾਕੀ ਪੈਸੇ ਜਿਹੜੇ ਸੀ ਕਿ ਨਹੀਂ, ਉਹ ਕੁਛ ਟੋਕੇ ਥੱਲੇ ਗੇੜਨ ਵਾਲਾ ਟੋਕਾ ਨਹੀਂ ਹੁੰਦਾ, ਹਾਂਜੀ ਉਹਦੇ ਥੱਲੇ ਰੁਪਈਏ ਦੱਬੇ ਸੀ ਚਾਟੀ 'ਚ। ਅੱਛਾ ਜੀ, ਕੁਛ ਅੰਦਰ ਰਹਿ ਗਏ ਸੀ, ਨੋਟ ਉਹਨੇ ਲੈ ਲਏ ਸੀ, ਹਾਂਜੀ ਤੇ ਸੋਨਾ ਵੀ ਰਹਿ ਗਿਆ। ਹਾਂਜੀ ਫੇਰ ਮਿਲਿਆ ਹਿੰਦੁਸਤਾਨ ਦੇ ਅਫਸਰ ਨੂੰ, ਉਹਨੂੰ ਮਿਲਿਆ, ਹਾਂਜੀ ਫੌਜੀ ਸੀ। ਹਾਂਜੀ ਉਹਨਾਂ ਕਿਹਾ ਐਦੋਂ ਆ ਗੱਲ ਆ ਪੁੱਤਰਾ, ਹਾਂਜੀ ਮੇਰੀ ਸਰਮਾਇਆ ਰਹਿ ਗਈ ਹੈ। ਹਾਂਜੀ ਉਹਨਾਂ ਕਿਹਾ ਤੂੰ ਫਿਕਰ ਨਾ ਕਰ। ਹੁਣ ਜਾ ਕੇ ਸਾਡੇ ਜੈਕਮਾਂ ਮਾਰਦੇ ਹੀ ਜਾਂਦੇ, ਹਾਂਜੀ 2 ਘਰਾਂ ਦੇ, ਹਾਂਜੀ ਉਹ ਟੁੱਟੇ ਨਹੀਂ, ਉਹਨਾਂ ਝੜਾਂ ਹੀ ਪੁੱਟੀਆਂ। ਅੱਛਾ ਹਾਂ ਇਹ ਤੂੰ ਸੁਣ ਲਾ, ਹੁਣ ਜਦੋਂ ਪੈਸੇ ਕੱਢੇ ਤੇ ਗੱਲਾਂ ਕਰਨ, ਅੰਗਰੇਜ਼ੀ 'ਚ ਗੱਲਾਂ ਕਰਨ, ਹਾਂਜੀ ਇਹਨੂੰ ਮਾਰ ਦਈਏ ਤੇ ਅਸ ਕਿੰਨੀ ਸਰਮਾਇਆ ਲੈ ਚੱਲਿਆ। ਤੇ ਉਹਨੇ ਅਫਸਰ ਨੇ ਆਖਣਾ ਨੋ, ਉਹਨੇ ਆਖਣਾ ਨੋ ਨਾ। ਲਓ ਜੀ 2 ਦਿਨ ਲੱਗ ਗਏ ਸੀ ਉਹਦੇ ਉੱਤੇ। ਹਾਂਜੀ ਇਹ ਤੂੰ ਦੇਖ ਲਾ। ਪੈਸੇ ਲੈਂਦੇ ਫਿਰ ਜਾ? ਲੈ ਆਂਦੇ, ਲੈ ਕੇ ਆਇਆ ਲਾਹੌਰ। ਦੱਤ ਕੋ ਸਮਾਨ ਨਹੀਂ ਲਿਆ? ਸਮਾਨ ਪੇਟੀਆਂ ਪੂਟੀਆਂ ਘਰ ਦਾ ਹੋਣਾ? ਕੋਈ ਵੀ ਨਹੀਂ ਜੀ, ਸਮਾਨ ਜੋ ਭਾਂਡਾ ਤਿੰਡਾ ਜੋ ਕੁਛ ਵੀ ਹੈਗਾ, ਹਾਂਜੀ ਉਹ ਉਹਨੂੰ ਦਿੱਤਾ ਸੀ ਸਾਰਾ। ਮਾਲ ਡੰਗਰ? ਮਾਲ ਡੰਗਰ ਕੋਈ ਨਹੀਂ ਲਿਆਂਦਾ। ਕੋਈ ਨਹੀਂ ਲਿਆਂਦਾ? ਉਦੋਂ ਖੁੱਲੇ ਆਂਦੇ ਛੱਡਦੇ ਸੀ ਲੋਕਾਂ ਨੇ? ਉਹ ਤੇ ਖੁੱਲੇ ਛੱਡਣੇ ਸੀ। ਮੈਂ ਤੇ ਦੇ ਕੇ ਆਇਆ ਸੀ ਉਹ ਇੱਕ ਮਹੀਂ ਬੂਰੀ। ਕਿਹਨੂੰ? ਚੂੜੇ ਇੱਕ ਨੂੰ। ਉਹਦਾ ਕੀ ਨਾਮ? ਉਹਦਾ ਨਾਮ ਮੈਂ ਤੇ ਦਰਸ਼ੂ। ਦਰਸ਼ੂ ਨੂੰ? ਆਹੋ, ਬੇਲੀ ਦਾ ਪੋਤੀ ਉਹ। ਅੱਛਾ ਬੇਲੀ ਦਾ? ਉਹਨਾਂ ਦੇ ਗੁਰਦੁਆਰੇ ਦੇ ਲਾਗੇ, ਚੂੜਿਆਂ ਦੇ ਲਾਗੇ ਉਹਨਾਂ ਦੇ ਘਰ ਸੀ। ਹੁਣ ਉਹਨਾਂ ਨੂੰ ਚੂੜੇ ਨਹੀਂ ਆਂਦੇ, ਉਹਨਾਂ ਨੂੰ ਮਜਬੀ ਆਂਦੇ ਆ। ਉਹ ਹੁਣ ਆਂਦੇ ਹੋਣਗੇ, ਉਦੋਂ ਇਵੇਂ ਆਂਦੇ? ਇਹੋ ਹੀ ਸੁਣਦੇ ਰਹੇ ਆ। ਅੱਛਾ ਜੀ। ਇੱਕ ਸਾਧੂ ਸੀ, ਉਹਨੂੰ ਦਿੱਤੀਆਂ 2 ਗਾਈਆਂ। ਉਹਨੂੰ 2 ਗਾਈਆਂ? ਆ ਸਾਧੂ ਦਾ ਕੀ ਨਾਂ? ਸਾਧੂ ਹੀ ਉਹਦਾ। ਸਾਧੂ ਨਾਂ ਹੀ ਸਾਧੂ ਸੀ? ਆਹੋ। ਉਹ ਕਿੰਨਾ ਦਾ? ਤਾਬੋ ਉਹਦੀ ਮਾਂ ਦਾ ਨਾਂ ਸੀ। ਮਾਂ ਦਾ ਨਾਂ ਤਾਬੋ? ਆ ਉਹ ਕਿੰਨਾ ਦਾ ਸੀ? ਉਹ ਸਾਈਆਂ ਦਾ। ਅੱਛਾ ਸਾਈਆਂ ਦਾ, ਠੀਕ। ਤਾਬੋ ਦਾ ਮੁੰਡਾ? ਆ ਸਾਧੂ। ਸਾਧੂ? ਆ 2 ਗਾਈਆਂ ਉਹਨੂੰ ਤੇ 1 ਬੂਰੀ ਮਹੀਂ ਉਹਨੂੰ ਦੇ ਕੇ ਆਇਆ। ਜਿਹਨੂੰ ਬੂਰੀ ਮਹੀਂ ਦਿੱਤੀ ਉਹਦਾ ਕੀ ਨਾਂ ਸੀ? ਦਰਸ਼ੂ? ਆ ਦਰਸ਼ੂ ਦੇ ਪਿਓ ਦਾ ਨਾਂ? ਬੇਲੀ। ਬੇਲੀ? ਆ ਉਹ ਗੁਰਦੁਆਰੇ ਦੇ ਆਪਣੇ ਦੇ ਲਾਗੇ ਰਹਿੰਦੇ ਆ, ਉੱਥੇ ਬੋਰਡ ਵੀ ਲੱਗਾ ਸੀ ਬੜਾ ਤਗੜਾ, ਤਖਤ ਪੋਸਟ ਵੀ ਡਿੱਠੇ ਸੀ 2। ਅੱਛਾ ਉਹਦੇ ਲਾਗੇ ਦਾ ਘਰ ਸੀ? ਆ ਵੈਸੇ ਉਹਨੂੰ ਦੇ ਆ ਵੀ ਲੈ ਵੀ ਰੱਖ ਮੱਝ, ਵੀ ਆਵਾਂਗੇ ਤੇ ਲੈ ਜਾਵਾਂਗੇ। ਵੀ ਆਵਾਂਗੇ ਤੇ ਲੈ ਜਾਵਾਂਗੇ। ਦਾਈ ਕਰਕੇ ਦੇ ਆਏ। ਦਾਰੀ ਕਰਕੇ ਮੱਝ, ਬੂਰੀ ਮੱਝ ਤੇ ਗਾਈਆਂ ਫੜਾਏ। ਬੱਕਰੀਆਂ ਸੀ ਮੇਰੇ ਕੋਲ 12। ਹਾਂਜੀ
ਅਸੀਂ ਇਹ ਬੱਕਰੀਆਂ ਨਹੀਂ ਰੱਖਦੇ। ਉਹ ਸਿੱਖ ਬੜੀ ਜ਼ਮੀਨ ਵਾਲੇ ਸੀ, ਹਾਂਜੀ ਉਹਨਾਂ ਨੂੰ ਠਰਕ ਸੀ ਅੰਬਰਸਰੀ ਬੱਕਰੀਆਂ ਰੱਖਦੇ। ਹਾਂਜੀ ਜਦੋਂ ਸੌਂ ਜਾਣਾ ਨਾ ਕਿਤੇ ਦੁਪਹਿਰੇ ਹਾਂਜੀ ਬੱਕਰੀਆਂ ਬਹਾ ਕੇ ਸ਼ਾਮ ਹਾਂਜੀ ਉਹ ਹੋਰ ਵੀ ਬੱਕਰੀਆਂ ਲੈ ਆ ਜਾਣੇ, ਉਹਨਾਂ ਸੌਦੇ ਕਰਨ। ਹਾਂਜੀ ਜਿਹੜਾ ਨਾ ਸੌਦਾ ਬਣਨਾ ਉਹ ਮੈਂ ਲੈ ਲਿਆ। ਜਦੋਂ ਉਹਨਾਂ ਚਲੇ ਜਾਣਾ ਨਾ ਹਾਂਜੀ ਉਹ ਮੈਂ ਲੈ ਲੈਣਾ। ਅੱਛਾ ਜੀ 12 ਬੱਕਰੀਆਂ ਚੋਂ ਇੱਕ ਮੈਂ ਲਿਆ ਹਾਂ ਲਾਹੌਰ ਬੱਕਰੀ, ਇੱਕੋ ਹੀ ਲਿਆਂਦੀ? ਇੱਕੋ ਲਿਆਂਦੀ। 11 ਕਿਹਨੂੰ ਦਿੱਤੀਆਂ? ਉੱਥੇ ਲਾਤੀਆਂ ਉਹਨਾਂ ਦੇ ਅੱਗੇ ਹੀ। ਅੱਛਾ ਜੀ। ਹਾਂ ਨਹੀਂ ਜਦੋਂ ਆਏ ਤੁਸੀਂ ਪਿੰਡ ਵਾਲਿਆਂ ਕੋ ਵਾਧਾ ਘਾਟਾ ਤਾਂ ਨਹੀਂ ਕੀਤਾ ਤੁਹਾਡੀ ਬਰਾਦਰੀ ਕੋਈ ਨੇ? ਨਾ ਕੀਤਾ। ਅੱਛਾ ਪਿੰਡ ਵਾਲਿਆਂ ਰੋਲਦੇ। ਅੱਛਾ ਜੀ। ਹੋਏ ਹੋਏ ਬੜੇ ਰੋਲਦੇ। ਪਿੰਡ ਛੱਡਣਾ ਸਭ। ਬਾਬਾ ਇਹ ਦਾਦੇ ਦਿਨ ਲੈ ਕੇ ਹੀ ਵੱਡੇ ਆਦੇ ਭਰਿਆ ਲੋਕਾਂ ਉਹ ਗੱਲਾਂ ਹੀ ਨਹੀਂ ਹੁਣ। ਆਹ ਗੱਲਾਂ ਹੀ ਹੈ ਬੜੀਆਂ ਮੌਜਾਂ ਵਿਆਹ। ਗਰੀਬ ਦਾ ਹਰ ਕੋਈ ਆਮ ਨਹੀਂ। ਇੱਥੇ ਕੋ ਪੁੱਛਦਾ ਗਰੀਬ ਨੂੰ? ਕੋਈ ਨਹੀਂ। ਬੜੇ ਚੰਗੇ ਦਿਨ ਲੱਗੇ ਬੜੇ ਲੋਕਾਂ। ਆ ਬੈਠਾ ਹੋਣਾ ਇੱਥੇ ਆ ਬਜ਼ੁਰਗ ਮੇਰੇ ਕੋਲ ਰਹਿੰਦੇ ਆ। ਇਹਦਾ ਬਾਪ ਹੈ। ਇਹਨੂੰ ਪੁੱਛ ਲੈ ਜਿੱਦਾਂ ਦੇ ਮੇਰੇ ਦਿਨ ਲੰਘੇ। 73 ਸਾਲ ਹੋ ਗਏ ਤੇ ਕੀ ਕੁਛ ਵੇਖ ਲਾ ਬਣਿਆ। ਆਪਣੀ ਜ਼ਬਾਨ ਦਾ ਹੀ ਰਸ ਹੈ। ਅੱਛਾ ਬਜ਼ੁਰਗੋ ਪਿੰਡ ਦੀ ਆਪਾਂ ਗੱਲ ਕਰਨ ਡਏ ਵੀ ਪਿੰਡ ਵਾਲੇ ਜਿਹੜੇ ਆਪਣੇ ਨੇ ਜਦੋਂ ਛੱਡਿਆ ਪਿੰਡ ਤੁਸੀਂ ਆਪਣਾ ਆਹੋ ਵੀ ਗਾਂ ਤੁਹਾਨੂੰ ਤੋਰ ਕੇ ਗਏ ਆ, ਸਲੂਕ ਚੰਗਾ ਕੀਤਾ ਸੀ? ਕਿਵੇਂ ਦਾ ਰਿਹਾ ਉਹਦੀ ਬਰਾਦਰੀ ਨੇ? ਨਾਲੇ ਰੋਂਦੇ ਹੀ ਤੇ ਨਾਲੇ ਆਂਦੇ ਵੀ ਜਾਓ ਅੱਲਾ ਦੀ ਸਪੁਰਦ। ਜੇ ਸਾਥ ਹੈਗਾ ਸੀ ਤੇ ਸਾਨੂੰ ਉੱਥੇ ਬਾੜ ਲਿਆ ਸੀ ਸਰਾਂ ਦੇ ਵਿੱਚ ਥਾਣੇ ਤੇ ਮਗਰੋਂ ਸਿੱਖਾਂ ਨੇ ਆਣ ਕੇ ਘੋੜੀਆਂ ਤੇ ਚੜ੍ਹ ਕੇ ਸਿਆਣੇ ਬੰਦਿਆਂ ਨੇ ਉਹਨਾਂ ਆਖਿਆ ਅਸੀਂ ਖੌਰਿਆ ਕਿਹੜੇ ਦਾਦਿਓਂ ਪੜਦਾਦਿਓਂ ਬੈਠੇ ਆ ਇੱਥੇ, ਇਕੱਠੇ ਨਿਕਲੋ ਇੱਥੋਂ ਬਾਹਰ, ਇਹਨਾਂ ਤੁਹਾਨੂੰ ਮਰਵਾ ਦੇਣਾ ਜੀ। ਅੱਛਾ ਜੀ। ਹਾਂ ਰਾਤ ਅਸੀਂ ਰਹੇ ਲਾਗੇ ਪਰੇ ਗਾਂ ਵੈਰੋ ਕੀ ਪਿੰਡ ਸੀ। ਹਾਂਜੀ ਉੱਥੇ ਰਹੇ ਬਾਰਿਸ਼ ਪਏ ਤੇ ਉਹ ਬੁੜੀਆਂ ਜਿਹੜੀਆਂ ਕਿ ਨਹੀਂ ਉਹ ਬਣਨਾ ਦੇਣ ਜਿਹੜੀਆਂ ਸੀ। ਹਾਂਜੀ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਨਿਕਲ ਜਾਣਾ, ਹਾਂਜੀ ਫਿਰ ਕੋਈ ਗੱਲ ਨਾ ਬਾਤ ਨਾ ਫਿਰ ਨਿਕਲ ਆਏ। ਇੱਕ ਰਾਤ ਅਸੀਂ ਉੱਥੇ ਰਹੇ ਹਾਂ ਵੈਰੋ ਕੀ। ਹਾਂਜੀ ਇੱਕ ਰਾਤ ਇੱਕ ਉਹ ਪਿੰਡ ਦਾ ਮੈਨੂੰ ਪਤਾ ਨਹੀਂ ਨਾਂ ਦਾ ਛੱਪੜ ਦੇ ਉੱਤੇ ਰਾਤ ਰਹੇ ਹਾਂ। ਅੱਛਾ ਜੀ। ਮੁੜ ਕੇ ਅਸੀਂ ਲਾਹੌਰ ਆ ਬੜੇ ਹਾਂ। ਕਾਛੂ ਪੂਰੇ ਮੇਰੇ ਚਾਚੇ ਦੇ ਸਹੁਰਿਆਂ ਦਾ ਕੱਢੜੀ ਸੀ ਉੱਥੇ ਮਕਾਨ, ਉੱਥੇ ਰਹੇ। ਉੱਥੋਂ ਮੁੜ ਕੇ ਇੱਥੇ ਆ ਗਏ। ਅੱਛਾ ਇਹਦੇ ਵਿੱਚ ਜਿਹੜਾ ਜਿਵੇਂ ਤੁਸੀਂ ਦੱਸਿਆ ਵੀ ਪਿੰਡ ਵਾਲਿਆਂ ਨਾਲ ਰੋਂਦੇ ਸੀ ਆਉਣ ਲੱਗੇ ਤੁਹਾਨੂੰ, ਇੱਦਾਂ ਤੇ ਬਾਅਦ ਚ ਦਿਲ ਨਹੀਂ ਕੀਤਾ ਕਦੀ ਪਿੰਡ ਜਾਣ ਨੂੰ? ਉਹ ਜਾਣ ਨੂੰ ਭਲਿਆ ਲੋਕਾਂ ਕੀ ਜਾ ਕੇ ਉੱਥੇ ਕਰ ਲੈ ਕੀ ਕਰ ਲੈਣਾ। ਜਿਹੜੇ ਸਿਆਣੇ ਬੰਦੇ ਆ ਸਾਡੇ ਸਿਆਣੇ ਚੱਲ ਗਏ ਤੇ ਉੱਥੇ ਨਹੀਂ ਚੱਲੇ ਹੋਣਗੇ। ਆਹ ਗੱਲ ਆ। ਸਾਰੇ ਹੀ ਟੁਰ ਗਏ। ਆਹੋ ਹੁਣ ਕੀ ਪਤਾ ਮੁੰਡ ਪਾਰਟੀ ਦਾ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ। ਸੁਣ ਲਈ ਗੱਲ? ਹਾਂਜੀ ਦਿਲ ਬੜਾ ਕਰਦਾ। ਅੱਲਾ ਬਚ ਕੇ ਮੇਰੇ ਬਾਪ ਨੇ ਦੱਸਿਆ ਮੈਂ ਧੂਏ ਤੋਂ ਅੱਗ ਧਰਨ ਡਿਆ ਤੇ ਸਿੱਖ ਕੋਠੇ ਤੇ ਲੜ ਲਏ ਤੇ ਹੌਲਦਾਰ ਸੀ ਲੰਗਾ। ਹਾਂਜੀ ਉਹਨਾਂ ਦਾ ਲਾਗੇ ਇਸ ਤਰ੍ਹਾਂ ਡੇਰਾ ਸੀ, ਆ ਪਿਆ ਜਾਂਦਾ ਸੀ ਪਿੰਡ ਦੇ ਨਾਲ ਹੀ ਜ਼ਮੀਨ ਸੀ। ਹਾਂਜੀ ਉਹਨੂੰ ਕੋਈ ਗੱਲ ਆਖੀ ਥੱਲਿਓਂ ਉਹ ਕੋਠੇ ਤੇ ਲੜ ਰਹੀ ਸੀ। ਉਹਨੇ ਆਖੀ ਤੇ ਉਹਨੂੰ ਉੱਥੇ ਹੀ ਰੱਖਤੀ, ਉਹਨੂੰ ਗਾਲਾਂ ਕੱਢੀਆਂ ਹੌਲਦਾਰ ਨੂੰ। ਇਹ ਚਲਾ ਗਿਆ, ਹੁਣ ਉਹਦੇ ਕੋਲ ਜਾ ਖੁੰਡਾ ਫੜ ਲਿਆ, ਉਹ ਤੁਹਾਡੀ ਧੀ ਦੀ ਲੰਨ ਮਾਰਿਆ। ਆਊਗਾ ਉੱਧਰ ਇਹ ਵੀ ਗੱਲ ਸੀ ਵੀ ਜ਼ਮੀਨ ਤੇਰੀ ਇਹ ਬੰਨੇ ਵੀ ਆ ਪਿੰਡ ਦੇ, ਉਸ ਬੰਨੇ ਵੀ ਆ, ਉਸ ਬੰਨੇ ਵੀ ਆ। ਉਹ ਉਦਮ ਸਿੰਘ ਪਹਿਲਵਾਨ ਸੀ, ਉਹ ਗਏ ਹਿਆਲ ਵਾਹੁਣ ਕਿਤੇ ਗਿੱਲਾਂ ਵਾਲੇ ਨੂੰ। ਹਾਂਜੀ ਹਾਂ ਉਹ ਆਏ, ਉਹਨਾਂ ਆਖਿਆ ਵੀ ਤੁਹਾਡੀ ਅੱਜ ਮੌਲਾ ਬਚ ਕੇ ਨੇ ਸੂਬੇਦਾਰੀ ਵੀ ਰੱਖੀ ਆ, ਭਲਵਾਨੀ ਵੀ ਰੱਖੀ। ਆਹ ਗੱਲ ਇੱਦਾਂ ਦੀਆਂ ਗੱਲਾਂ ਹੀ ਸੁਣਿਆ। ਆਹ ਗੱਲ ਦੇਸ਼ ਆਪਣਾ ਚੇਤੇ ਆਉਂਦਾ। ਦੇਸ਼ ਭੁੱਲਦਾ, ਦੇਸ਼ ਵੀ ਭੁੱਲਦਾ। ਆਹ ਸਾਡਾ ਮਕਾਨ ਹੈ, ਆਹ ਮੇਰੇ ਦਾਦੇ ਦਾ ਮਕਾਨ ਹੈ। ਬਈ ਦੀ ਗਲੀ ਆ, ਕਿਹੜਾ ਕਿ ਬਾਬਾ ਕੋਈ ਪੱਕੀ ਬਣੀ। ਹਾਂ
ਭਲਿਆ ਲੋਕਾਂ ਇਹ ਬੰਨੇ ਜਿਹੜੀ ਹੈ ਸਾਡੀ, ਹਾਂਜੀ ਜਿਹੜੀ ਬਾਬੇ ਦੇ ਕੋਠੇ ਦੇ ਨਾਲ ਰਿਹਾ ਵਜਦੀ ਗਲੀ ਆ, ਹਾਂਜੀ। ਰਾਤ ਨੂੰ ਰਿੱਧਾ ਫੜਨਾ ਹੋਣਾ ਤੇ ਉੱਧਰ ਉੱਧਰ ਹੀ ਬਾਂਹ ਕਰਕੇ ਫੜ ਲੈਣਾ। ਅੱਛਾ ਅੱਛਾ, ਇਦਾਂ ਦੀਆਂ ਲੱਗ ਲੱਗੀ। ਇਦਾਂ ਗੱਲਾਂ। ਤੇ ਕਿਵੇਂ ਇੱਧਰ ਆ ਕੇ ਕਿਵੇਂ ਸ਼ੁਰੂ ਕੀਤਾ ਫਿਰ? ਬੱਕਰੀਆਂ ਬੁਕਰੀਆਂ ਦੇ ਉੱਥੇ ਦੇ ਆਏ, ਬੂਰੀ ਮੱਝ ਵੀ ਦੇ ਆਏ। ਜੇ ਭਲਿਆ ਲੋਕ ਇੱਥੇ ਬਾਈ ਕੀਤੀ, ਆ ਜ਼ਮੀਨਾਂ ਮਿਲੀਆਂ ਸੀ ਕਿ ਨਹੀਂ? ਹਾਂਜੀ ਜੀ, ਇੱਕ ਬੰਦੇ ਨੂੰ 1 ਕਿੱਲਾ ਮਿਲਿਆ ਹੈ। ਜ਼ਮੀਨਾਂ ਮਿਲੀਆਂ ਸੀ ਕਿ ਨਹੀਂ ਜੀ? ਇੱਕ ਨਹੀਂ, ਉਹਨੇ ਮੁੜ ਕੇ ਲੈ ਲਏ ਸੀ ਬਾਅਦ ਦੇ ਵਿੱਚ ਕਿੱਲੇ, ਹਾਂਜੀ ਬਾਅਦ ਦੇ ਵਿੱਚ ਲੈ ਲਏ ਸੀ। ਹਾਂਜੀ, ਉਹ ਭਲਿਆ ਲੋਕਾਂ ਏਦਾਂ ਹੀ ਰੱਬ ਨਿਗਾਰੀ ਗਿਆ। ਫਿਰ ਬੱਕਰੀਆਂ ਬਣਾਈਆਂ। ਇਹ ਮਸਕੀਨ ਦਾ ਪਤਾ ਕਰਨਾ ਹੀ, ਇੱਥੇ ਭੇਡਾਂ ਬੱਕਰੀਆਂ ਵਾਲੇ ਆਉਣਾ ਹੀ। ਇਹਨਾਂ ਦੇ ਬੋਰਡ ਥੱਲੇ ਰਹਿੰਦੇ ਆ ਦੁਪਹਿਰ ਨੂੰ। ਹਾਂਜੀ, ਗੁੱਜਰ ਨੇ। ਹਾਂਜੀ, ਟਰੱਕ ਵੀ ਲੈ ਲੈਣਾ ਭਾਵੇਂ ਮਾਲ ਦਾ ਹੋ। ਬੱਕਰੀਆਂ ਬੱਕਰੀਆਂ ਚਤਰੇ, ਬੱਕਰੀਆਂ ਵੀ ਲੈ ਲੈਣੀਆਂ। ਉਧਰੋਂ ਉਹਦੀ ਬਣਿਆ ਹੀ ਲੈਣਗੇ। ਆਹ ਗੱਲ। ਅੱਛਾ, ਇਹ ਦੱਸੋ ਹੁਣ ਗੁਰੂ ਸਾਈਂ ਜੀ, ਜੇ ਤੁਹਾਨੂੰ ਲੈ ਜਾਈਏ ਤਰਨ ਤੋਂ ਆਪਣੇ ਅਜਨਾਲੇ, ਤੇ ਪਿੰਡ ਲੱਭ ਲੋਗੇ ਆਪਣਾ? ਉਹ ਮੈਂ ਟਾਰੀਆਂ ਨਿਕਲ ਕੇ ਲੰਘ ਲੈਣਾ, 5 ਮੀਲ ਪੈਂਦਾ। ਮੈਂ ਬੁੱਢਾ ਆਦਮੀ ਆ, ਭੱਜ ਕੇ ਚਲੇ ਜਾਣਾ। ਅੱਛਾ, ਬਣੀਆਂ ਕਿਆਂ ਦੇ ਵੇਚਦੀ ਲੰਘ ਕੇ। ਉਹ ਸ਼ਹਿਰ ਬਣਿਆ ਬਣੀਆਂ ਕੀ। ਹਾਂਜੀ, ਇੱਧਰ ਹੈਗੇ ਅੱਚ ਮਿੰਡੇ ਤੋਂ। ਭਲਿਆ ਲੋਕਾਂ ਅੱਗੇ ਆ ਜਾਣੇ ਬਰਾੜ ਪਾਥੇ ਤੇ ਨਹਿਰ ਦੇ ਲਾਗੇ, ਤੇ ਮਾਧੋ ਕੀ ਬਰਾੜੀ ਵੀ ਮੱਸਿਆ ਲੱਗਦੀ ਸੀਗੀ ਤੁਹਾਡੀ। ਨਹੀਂ, ਇੱਥੋਂ ਅਟਾਰੀ ਤੋਂ ਕਿੰਨੀ ਦੇਰ 'ਚ ਪਹੁੰਚ ਸਕਦੇ ਜੇ? ਉਹ ਲੱਗ ਹੀ ਜਾਂਦਾ ਘੰਟਾ, ਘੰਟਾ 5 ਕੋ ਪੈਂਦਾ ਕਿਹੜਾ। ਹੁਣ ਬੁੱਢੇ ਹੋ ਗਏ ਆ। ਹੁਣ ਜਾ ਸਕਦੇ ਜੇ ਤੁਰ ਕੇ? ਇਹ ਇਨਸ਼ਾਅੱਲਾ ਤਾਲਾ ਅੱਲਾ ਦੇ ਹੋਣਾ, ਮੈਂ ਤਾਂ ਰਸੂਲ ਦੀ ਨਾ। ਅੱਛਾ ਜੀ, ਸਿਹਤ ਠੀਕ ਹੈ ਆਪਣੀ? ਉਮਰ ਤਾਂ ਮੇਰਾ ਖਿਆਲ ਨਾਲ ਦੱਸਣ ਦੇ 95 ਸਾਲ ਹੋ ਗਈ ਤੁਹਾਡੀ। ਬਹੁਤੀ ਆ ਉਮਰ, ਦੱਸਣੀ ਕੀ ਹੁੰਦੀ ਹੈ ਕਿਸੇ ਨੂੰ। ਆਵੇ ਦੰਦ ਵੀ ਕੋਈ ਨਹੀਂ। ਹੁਣ ਮੈਂ ਆਪਣੀ ਰੂਟੀਨ ਰੱਖੀ ਹੋਈ ਆ। ਹਾਂਜੀ, 5-7 ਗੇੜੇ ਕੱਢਣਾ ਕਬਰਸਤਾਨ ਦੇ ਸੌਖਾ ਫੜ ਕੇ। ਹਾਂਜੀ, ਰੋਟੀ ਇੱਕ ਉਹਲੇ ਖਾਣੀ ਆ, ਇੱਕ ਉਹਲੇ ਖਾਣੀ। ਥੋੜਾ ਖਾਣਾ। ਬਾਹਾ ਕਮਰ ਕੇ ਚਾਹ ਚੂ ਪੀ ਜਣੀ। ਅਰੇ ਇਹਦਾ ਮਤਲਬ ਵੀ ਜਿਵੇਂ ਤੁਸੀਂ ਦੱਸਿਆ ਵੀ ਅਟਾਰੀਓ ਤੁਸੀਂ ਆਪਣਾ ਉੱਥੇ ਪਹੁੰਚ ਜਾਓਗੇ ਪਿੰਡ, ਤੇ ਪਿੰਡ ਦੇ ਵਿੱਚ ਪਿੰਡੋਂ ਬਾਹਰ ਹੁਣ ਹਾਲਾਤ ਜਿਹੜੇ ਜਿਵੇਂ ਇੱਥੇ ਇੰਨਾ ਕੁਝ ਬਦਲ ਗਿਆ, ਉੱਥੇ ਵੀ ਬਦਲ ਤੇ ਗਿਆ। ਭਾਵੇਂ ਬਦਲਿਆ ਹੋ, ਗਲੀਆਂ ਤੇ ਨਹੀਂ ਬਦਲੀਆਂ ਗਈਆਂ। ਗਲੀਆਂ ਤੇ ਨਹੀਂ ਬਦਲੀਆਂ। ਮੈਂ ਜਿੰਨੀਆਂ ਗਲੀਆਂ ਆਖਿਆ ਤੈਨੂੰ ਫਿਰ ਤੂੰ ਉੱਥੋਂ ਜਾ ਕੇ ਅੱਗੇ ਆਉਣਾ ਸਕੂਲ ਸਾਡਾ। ਹਾਂਜੀ, ਪਿੰਡ ਦਾ। ਹਾਂਜੀ, ਸਕੂਲੋਂ ਅੱਗੇ ਗਲੀਏ ਪੈ ਜਾਣਾ। ਐਨੂੰ ਵੀ ਗਲੀ ਜਾਂਦੀ ਹੈ, ਇਹਨੂੰ ਵੀ ਜਾਂਦੀ ਹੈ, ਇਹਨੂੰ ਵੀ ਜਾਂਦੀ ਹੈ। 4 ਚੁਫੇਰੇ ਤੇ ਗਲੀਆਂ ਜਾਂਦਾ। ਉੱਥੇ ਮੇਰੇ ਨਾਲ ਚੱਲ ਫਿਰ। ਤੈਨੂੰ ਦੱਸ ਦੂੰਗਾ ਫਲਾਣੇ ਸਿੱਖਾਂ ਦਾ ਘਰ ਆ, ਫਲਾਣੇ ਦਾ ਘਰ ਆ। ਆਹ ਗੱਲ। ਜੇ ਆਪਾਂ ਆਨੇ ਵੀ ਤੁਹਾਨੂੰ ਅੱਲਾ ਖੈਰ ਕਰੇ ਕੋਈ ਸਬੱਬ ਬਣ ਜੇ ਪਿੰਡ ਜਾਣ ਦਾ, ਤੁਹਾਨੂੰ ਲੈ ਜੀ, ਉਹ ਮਸਜਿਦਾਂ, ਉਹ ਗੁਰਦੁਆਰਾ ਕਿੱਥੇ ਸੀ, ਉਹ ਆਪਣਾ ਘਰ ਕਿੱਥੇ ਸੀ, ਸਾਰੀਆਂ ਸ਼ਹਿਰਾਂ ਪਛਾਣ ਲਓਗੇ? ਇੱਥੋਂ ਹੀ ਤੈਨੂੰ ਦੱਸ ਦੇਣਾ ਮੈਂ। ਹਾਂਜੀ, ਜਾ ਕੇ ਵੇਖ ਲਈ, ਜੇ ਉਹ ਗੱਲਾਂ ਨਾਲ ਨਿਕਲਣੀਆਂ ਤੇ ਜੋ ਮਰਜ਼ੀ ਆ। ਹਾਂਜੀ, ਦੱਸੋ। ਆਹ ਸਕੂਲ, ਆਹੀ ਇਸ ਬੰਨੇ ਗੁਰਦੁਆਰਾ। ਹਾਂਜੀ, ਅੱਲਾ ਜਾਣੇ ਉਹ ਮੰਨਤ ਹੈਗਾ ਜਾਂ ਨਹੀਂ ਹੈਗਾ। ਮੰਨਤ ਵੀ ਉਹ ਅੱਲਾ ਵਾਲਾ ਸੀ। ਇੱਕ ਅੰਨਾ ਸ਼ਿੰਗਾਰ ਸੇ ਹੁੰਦਾ ਸੀ ਉਹਦੇ ਕੋਲ। ਸੁਣ ਲਈ ਗੱਲ? ਹਾਂਜੀ। ਤੇ ਘਰ ਕਿਹੜੇ ਪਾਸੇ ਤੁਹਾਡਾ? ਸਾਡਾ ਘਰ ਸੀ ਵਿੱਚ ਕਾਏ ਜੇ ਇਹਨੂੰ ਕਰਕੇ। ਕੱਚਾ ਸੀ ਪੱਕਾ ਬਣਿਆ? ਪੱਕਾ। ਪੱਕਾ ਬਣਿਆ। ਮੇਰੇ ਦਾਦੇ ਦਾ ਵੀ ਪੱਕਾ ਸੀ। ਹਾਂਜੀ, ਸਾਡਾ ਵੀ ਪੱਕਾ ਸੀ, ਮੇਰੇ ਚਾਚੇ ਦਾ ਵੀ ਪੱਕਾ ਸੀ। ਹਾਂਜੀ, ਆਹ ਗੱਲ। ਪੱਕੀਆਂ ਹੀ ਗਲੀਆਂ ਸੀ। ਉਦੋਂ ਗਲੀਆਂ ਪੱਕੀਆਂ? ਗਲੀਆਂ ਵੀ ਪੱਕੀਆਂ ਬੜੀਆਂ ਸੀ। ਜੋ ਬਾਰਿਸ਼ ਹੋਣੀ, ਪਾਣੀ ਜਾਣਾ, ਇੰਨਾ ਕੁ ਰਾਹ ਛੱਡਿਆ ਹੁਣ। ਅੱਛਾ ਬਜ਼ੁਰਗੋ, ਇਸ ਤਰ੍ਹਾਂ ਆਂਦੇ ਵੀ ਤੁਸੀਂ ਉਮਰ ਲੰਘਾਈ ਆਪਣੇ ਪਿੰਡ, ਜਵਾਨ ਹੋਏ, ਭੁੱਲਦਾ ਨਹੀਂ। ਜਿੰਨੇ ਵੀ ਲੋਕਾਂ ਨੂੰ ਆਪਾਂ ਮਿਲੇ, ਅਸੀਂ ਮਿਲਦੇ ਆ ਨਾ, ਆਂਦੇ ਬਜ਼ੁਰਗਾਂ ਦੇ ਵੀ ਉਹ ਸਾਨੂੰ ਮਿੱਟੀ, ਉਹ ਪਿੰਡ ਜਿੱਥੇ ਜੰਮੇ ਆ, ਉਹ ਨਹੀਂ ਭੁੱਲਦਾ ਕਦੀ। ਇਸ ਤਰ੍ਹਾਂ ਹੋਇਆ ਵੀ ਲੰਮੇ ਪਏ ਜ਼ੇਨ 'ਚ ਜਾਂ ਖਾਬ 'ਚ ਕੋਈ ਫਿਲਮ ਨਹੀਂ ਆਈ? ਸਾਨੂੰ ਸੁਣਿਆ ਉੱਦਾਂ ਹੀ ਪਤਾ, ਜਿਹੜੀ ਗੱਲ ਜਿਹੜੀ ਚੇਤੇ ਰਹੇ ਉਹ ਭੁੱਲਦੀ ਹੈ। ਉਹ ਨਹੀਂ ਭੁੱਲਦੀ। ਚੌਧਰੀ ਨੂਰ ਅਹਿਮਦ ਨੇ ਆਉਣਾ, ਉੱਥੇ ਤਕੀਏ ਇਹਨਾਂ ਮੰਜੀ ਛੱਡ ਦੇਣੀ। ਇਹ ਫਿਰ ਗੱਲਬਾਤ ਕੋਈ ਹੋਈ ਤੇ ਉਹਨੇ ਬੰਦੇ ਸੱਦੇ ਆਪਣੇ ਦੀਵਾਨ ਖਾਨੇ।
ਉੱਥੇ ਗਏ। ਉੱਥੇ ਜਿਹੜੇ ਗਏ ਤੇ ਬੰਦੇ ਬੈਠੇ ਗੱਲਾਂ ਬਾਤਾਂ ਹੋਣ ਰਹੀਆਂ, ਇਹ ਵੀ ਚਲਿਆ ਗਿਆ ਚਾਚਾ ਮੇਰਾ। ਬੰਦੇ ਭੁੰਜੇ ਬੈਠੇ, ਕੱਪੜੇ ਵਿਛੇ ਜਿੱਥੇ। ਇਹ ਆਂਦੇ ਆ ਤੂੰ ਆਵੇਂ ਨੂਰਾਮ ਦਾ ਤੇ ਅਸੀਂ ਮੰਜੀ ਤੇਰੀ ਛੱਡਦੀ ਹੈ, ਮੰਜੀ ਤੇਰੇ ਲਈ, ਤੂੰ ਸਾਡੇ ਬੰਦੇ ਕਿਉਂ ਭਾਇਆ? ਤੇ ਐਂ ਕਰਕੇ ਜੈਲਦਾਰ ਨੇ ਮਾਫੀ ਮੰਗੀ। ਅੱਛਾ ਜੀ। ਉਦੋਂ ਇਹ ਗੱਲਾਂ ਇੱਦਾਂ ਦੇ ਬੰਦੇ ਸੀ। ਭਰਮ ਭਾਣੀਆਂ ਗੱਲਾਂ। ਅੱਛਾ ਇਹ ਦੱਸੋ ਬਜ਼ੁਰਗੋ ਵੀ ਇੰਨਾ ਕੁਛ ਹੋ ਗਿਆ, ਉਧਰੋਂ ਸਾਰਾ ਕੁਝ ਛੱਡ ਕੇ ਇੱਧਰ ਆ ਗਏ, ਆਹੋ ਇੰਨੇ ਹਾਲਾਤ ਵੇਖੇ। ਇਹ ਦੱਸੋ ਵੀ ਉਦੋਂ ਟਾਈਮ ਉਹ ਚੰਗਾ ਸੀ ਜਾਂ ਹੁਣ ਵਾਲਾ ਚੰਗਾ? ਉਹ ਚੰਗਾ। ਉਹ ਕਿਵੇਂ? ਉਹ ਐਵੇਂ ਚੰਗਾ ਸੀ, ਰਲ ਕੇ ਵੱਸਦੇ ਹਾਂ। ਹਾਂਜੀ। ਬੜੀਆਂ ਮੌਜਾਂ ਸੀ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ, ਇੱਕ ਦੂਜੇ ਦਾ ਹਰ ਕੋ ਹਾਮੀ। ਆਹ ਗੱਲ। ਅੱਛਾ ਬਾਬਾ ਜੀ, ਆਪਾਂ ਕਰਨ ਦੇ ਸਾਂ ਵੀ ਈਦ ਤੇ ਕੁਰਬਾਨੀ ਦਾ ਦੱਸਣ ਦੇ ਸਾਂ ਨਾ ਵੀ ਬੱਕਰਾ ਈਦ ਕੁਰਬਾਨੀ ਲਈ ਸਰਦਾਰਾਂ ਨੇ ਲੈ ਕੇ ਦਿੱਤਾ। ਭਲਿਆ ਲੋਕਾਂ ਬਾਕੀ ਜੀ ਉੱਥੋਂ ਆ ਗਏ ਸੀ ਤੇ ਉਹਨਾਂ ਦਿੱਤੇ ਸਿੱਖ ਨੇ। ਅੱਛਾ ਜੀ। ਪਿਆਰ ਬੜਾ ਸੀ ਸਾਡਾ। ਮਾਸੜ ਵੀ ਬੁਰਾ ਸੀ, ਸਾਡੀ ਮਾਸੀ ਵੀ ਬਹੁਤ। ਉਹ ਕਿੱਥੇ ਰਹਿੰਦੇ ਸੀ? ਉੱਥੇ ਗੱਗੋਮਾਲ 'ਚ। ਗੱਗੋਮਾਲ, ਠੀਕ ਹੈ। ਇੱਕੇ ਪਿੰਡ 'ਚ ਰਹਿੰਦੇ ਸੀ। ਉਹਨਾਂ ਆਖਿਆ ਤੁਸੀਂ ਮੇਰੇ ਕੋਲ ਰਹੋ। ਅੱਛਾ ਜੀ। ਉਹਦੇ ਕੋਲ ਰਹਿਣਾ ਪਿਆ, 2-3 ਮਹੀਨੇ ਰਹੇ। ਇੱਕ ਦਿਨ ਉਹ ਆਖਣ ਲੱਗਾ ਪਰ ਤੇਰਾ ਪਤੀਆਂ ਨੂੰ ਮਿਲਣ ਨੂੰ ਨਹੀਂ ਜੀ ਕਰਦਾ। ਉਹਨਾਂ ਕਿਹਾ ਗੱਲ ਇਹ ਆ, ਭਲਿਆ ਲੋਕਾਂ ਜੀ ਤੇ ਬੜਾ ਕਰਦਾ, ਪਰ ਹੁਣ ਇੱਥੋਂ ਕਿੱਦਾਂ ਜਾਵਾਂ? ਉਹਨੇ ਕਿਹਾ ਇਹ ਨਾ ਫਿਕਰ ਕਰ, ਤੈਨੂੰ ਨਗਾ ਉਹਨਾਂ ਨਗਾਇਆ। ਅੱਛਾ ਜੀ। ਉਹ ਭਲਿਆ ਲੋਕਾਂ ਫਿਰ ਉਹ ਜਿੱਦਣ ਈਦ ਆਈ ਆ ਉਦੋਂ ਉਹਨੇ ਬੱਕਰਾ ਲਿਆ ਕੇ ਦਿੱਤਾ, ਤੁਹਾਡੀ ਈਦ ਆ ਬਾਬਾ, ਲਓ ਕਰਕੇ ਖਾਓ। ਅੱਛਾ ਜੀ। ਇੱਦਾਂ ਦੀਆਂ ਗੱਲਾਂ ਸੀ। ਪਿਆਰ ਮੁਹੱਬਤ ਬਹੁਤ, ਥੋੜ੍ਹੇ ਵੀ ਨਹੀਂ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਆਪਾਂ ਗੱਲਬਾਤ ਤੇ ਇਹਨਾਂ ਕੋਲੋਂ ਪੁੱਛੀ ਇਹਨਾਂ ਦੀ ਕਹਾਣੀ ਵੀ ਕਿਵੇਂ ਇੱਧਰ ਆਏ, ਕਿਹੜਾ ਇਹਨਾਂ ਦਾ ਪਿੰਡ ਸੀ, ਕਿਵੇਂ ਦੀ ਪਹਿਲੋਂ ਸਾਂਝ ਸੀ, ਫਿਰ ਕਿਵੇਂ ਦੇ ਹਾਲਾਤ ਬਣੇ, ਕਿੰਨਾ ਹਾਲਾਤਾਂ 'ਚ ਛੱਡ ਕੇ ਇੱਧਰ ਆਏ। ਸੋ ਆਪਾਂ ਕੋਸ਼ਿਸ਼ ਕਰੀਦੀ ਇਹਨਾਂ ਬਜ਼ੁਰਗਾਂ ਨੂੰ, ਇਹਨਾਂ ਲੋਕਾਂ ਨੂੰ ਮਿਲ ਕੇ ਇਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹੀਏ। ਇੱਕ ਪਿਆਰ ਮੁਹੱਬਤ ਸਾਂਝ ਦੀ ਗੱਲ ਜਿਹੜੀ ਪਹਿਲੋਂ ਸੀ ਇਹਨਾਂ ਲੋਕਾਂ ਦੇ ਵਿੱਚ, ਉਹਨੂੰ ਦੁਬਾਰਾ ਤੋਂ ਅਸਰ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਵੇ। ਸੋ ਇਹਨਾਂ ਹੀ ਕੋਸ਼ਿਸ਼ਾਂ ਦੇ ਨਾਲ, ਇਹਨਾਂ ਹੀ ਵੀਡੀਓਜ਼ ਦੇ ਨਾਲ, ਇਹਨਾਂ ਹੱਡ ਬੀਤੀਆਂ ਜਿਨ੍ਹਾਂ ਬਜ਼ੁਰਗਾਂ ਨੇ ਵੇਖੀਆਂ, ਇਹਨਾਂ ਦੀ ਆਪ ਬੀਤੀਆਂ ਨੂੰ ਲੈ ਕੇ ਤੁਹਾਡੇ ਤੱਕ ਰੱਖਦੇ ਰਹਾਂਗੇ। ਤੇ ਮਿਲਦੇ ਹਾਂ ਫਿਰ, ਰੱਬ ਰੱਖਾ।